ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਬੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਪੰਜਾਬੀ ਟੈਕ ਟਾਕ ਦੇ ਵਿੱਚ ਗੱਲਬਾਤ ਕਰਨ ਦੇ ਲਈ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਰਨਬੀਰ ਸਿੰਘ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੇ ਬਾਬਤ ਗੱਲਾਂ ਬਾਤਾਂ ਕਰਦੇ ਹਾਂ। ਟੈਕਨੋਲੋਜੀ ਕਿਹੜੀ ਸਪੀਡ ਤੇ ਚੱਲ ਰਹੀ ਆ, ਕਿੱਦਾਂ ਚੱਲ ਰਹੀ ਆ, ਫਿਊਚਰ ਕੀ ਦੇਖ ਰਿਹਾ ਤੇ ਆਪਾਂ ਟੈਕਨੋਲੋਜੀ ਨੂੰ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿੱਦਾਂ ਵਰਤ ਸਕਦੇ ਆ। ਰਾਜਕਰਨ ਆਪਾਂ ਗੱਲਾਂ ਬਾਤਾਂ ਕਰਦੇ ਤੇ ਮੈਂ ਸੋਚਦਾ ਸੀ ਕਿ ਜੀ ਆਪਾਂ ਸਾਰੀਆਂ ਟੈਕਨੋਲੋਜੀਜ਼ ਦੀ ਵੈਸੇ ਗੱਲ ਕਰਦੇ ਹਾਂ, ਪਰ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਾਫੀ ਜਿਹੜਾ ਜ਼ੋਰ ਫੜਿਆ ਹੋਇਆ ਪਿਛਲੇ ਕੁਝ ਸਾਲਾਂ ਤੋਂ, ਆਲਮੋਸਟ ਉਦੋਂ ਦਾ ਹੀ ਕਹਿ ਲਓ ਜਦੋਂ ਦਾ ਟਾਕ ਸ਼ੋ ਸ਼ੁਰੂ ਕੀਤਾ ਹੋਇਆ 3 ਸਾਲ ਤੋਂ, ਤੇ ਉਸ ਤੋਂ ਬਾਅਦ ਦਿਨ ਬ ਦਿਨ ਜਦੋਂ ਅਸੀਂ ਟੈਕਨੋਲੋਜੀ ਦੀ ਖਬਰਾਂ ਪੜ੍ਹਦੇ ਹਾਂ ਤੇ ਕੋਈ ਖਬਰ ਦੂਜੀ ਤੀਜੀ ਖਬਰ ਜਿਹੜੀ ਹੁੰਦੀ ਹੈ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਹੁੰਦੀ ਹੈ। ਭਾਵੇਂ ਲੇ ਆਫ ਹੋ ਗਏ ਬਹੁਤ ਜ਼ਿਆਦਾ, ਭਾਵੇਂ ਆਟੋਮੇਸ਼ਨ ਹੋ ਗਈ, ਜਿੱਦਾਂ ਤੁਸੀਂ ਮਰਜ਼ੀ ਕਰ ਲਓ, ਹਰ ਜਗ੍ਹਾ ਦੇ ਉੱਪਰ AI ਹੀ ਹੋਇਆ ਪਿਆ। ਤੇ ਕਈ ਆਪਣੇ ਟਾਕ ਸ਼ੋ ਜਿਹੜੇ ਆ ਉਹ ਭਾਵੇਂ ਟੈਕ ਟਾਕ ਆ ਪਰ AI ਦੇ ਟਾਕ ਸ਼ੋ ਹੀ ਬਣ ਜਾਂਦੇ ਆ। ਤੇ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਦਾ ਇੱਕ ਵੱਡਾ ਹਿੱਸਾ, ਤੇ ਜਿਹਦੇ ਵਿੱਚ ਜਿੰਨੀ ਭਾਵੇਂ ਤੁਸੀਂ ਜੰਗਾਂ ਦੀ ਗੱਲ ਕਰ ਲਓ, ਭਾਵੇਂ ਤੁਸੀਂ ਇਕੋਨਮੀ ਦੀ ਗੱਲ ਕਰ ਲਓ, ਭਾਵੇਂ ਤੁਸੀਂ ਇਕੋਨਮੀ ਦੇ ਵਿੱਚ ਜੌਬਾਂ ਵੀ ਆ ਜਾਂਦੀਆਂ ਨਾ, ਜੌਬਾਂ ਦੇ ਇੰਪੈਕਟ ਦੀ ਗੱਲ ਕਰ ਲਓ, ਹਨਾ, ਭਾਵੇਂ ਤੁਸੀਂ ਆਪਰੇਸ਼ਨਸ ਦੀ ਗੱਲ ਕਰ ਲਓ, ਐਕਸੀਕਿਊਸ਼ਨ ਦੀ ਗੱਲ ਕਰ ਲਓ, ਈਵਨ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਰਿਲੇਸ਼ਨਸ਼ਿਪ, ਲੋਕਾਂ ਦੇ ਨਾਲ ਕਮਿਊਨੀਕੇਸ਼ਨ ਦੀ ਗੱਲ ਕਰਦੇ ਹੋ, ਹਨਾ, ਈਮੇਲ, ਫੋਨ ਵਗੈਰਾ ਤੁਸੀਂ ਕਰਦੇ ਹੋ, ਤੇ ਉਹਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਸੇ ਨਾ ਕਿਸੇ ਜਗ੍ਹਾ ਆਪਣੀ ਜਿਹੜੀ ਲੱਤ ਉਡਾਈ ਦਿੰਦੀ ਆ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਸ਼ੋ ਹੀ ਮੈਨੂੰ ਲੱਗਦਾ ਇਹ ਬਣ ਰਿਹਾ, ਪਰ ਚਲੋ ਸਾਡੀ ਕੋਸ਼ਿਸ਼ ਇਹ ਹੁੰਦੀ ਵੀ ਹਰ ਇੱਕ ਪੱਖ ਨੂੰ ਜਿਹੜਾ ਟੱਚ ਕੀਤਾ ਜਾਏ। ਸੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਆਪਣੇ ਸਾਰੇ ਸਰੋਤੇ ਵਿਊਅਰਸ ਦਾ ਪੰਜਾਬੀ ਟੈਕ ਟਾਕ ਦੇ ਵਿੱਚ। ਨਿੱਘਾ ਜੀ ਆਇਆਂ। ਬਿਲਕੁਲ ਹਰਵਿੰਦਰ, ਕੋਈ ਦੋ ਰਾਵਾਂ ਨਹੀਂ, ਭੱਜ ਨਹੀਂ ਸਕਦੇ ਨਾ ਹੁਣ AI ਤੋਂ। ਗੱਲ ਤੇ ਆ AI ਇਜ਼ ਹੇਅਰ ਟੂ ਸਟੇ ਜਿੱਦਾਂ ਆਖਦੇ ਆ, ਤੇ ਉਸ ਤੋਂ ਬਗੈਰ ਹੁਣ ਗੁਜ਼ਾਰਾ ਵੀ ਨਹੀਂ ਆ। ਤੇ ਬਸ ਇਹ ਆ ਵੀ ਉਹਦੇ ਨਾਲ ਹੀ ਚੱਲਣਾ ਪੈਣਾ ਆ। ਸੋ ਸਾਰਾ ਕੁਛ ਉਸੇ ਤਰੀਕੇ ਦੇ ਨਾਲ ਵਾਪਰ ਰਿਹਾ ਹੈ, ਉਹ ਹੋ ਰਿਹਾ ਆ। ਤੇ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਆਪਣੀ ਜਿਹੜੀ ਭਾਈਚਾਰਾ, ਆਪਣੀ ਜਿਹੜੀ ਕਮਿਊਨਿਟੀ ਆ, ਉਹਨਾਂ ਨੂੰ ਇਸ ਦਾ ਪਤਾ ਲੱਗਦਾ ਰਵੇ ਤੇ ਆਪਾਂ ਇਸ ਤੋਂ ਕੁਛ ਨਾ ਕੁਛ ਸਿੱਖ ਲਈਏ, ਚੰਗੇ ਰਵਾਂਗੇ। ਨਹੀਂ ਤਾਂ ਫਿਰ ਜੇ ਪਿੱਛੇ ਰਹਿ ਗਏ ਤਾਂ ਫਿਰ ਪਿੱਛੇ ਹੀ ਰਹਿ ਜਾਂਦੇ ਹੁੰਦੇ। ਆਪਾਂ ਬਸ ਇਹ ਪਿੱਛੇ ਰਹਿ ਕੇ ਕੀ ਵਾਪਰਿਆ ਤੇ ਕੀ ਜਿਹੜਾ ਉਹ ਹੁੰਦਾ ਆ। ਸੋ ਇਸ ਵਾਰ ਪਿੱਛੇ ਨਾ ਰਹੀਏ, ਉਹ ਜਿਹੜਾ ਉਹ ਬੈਟਰ ਜਿਹੜਾ ਹੋਊਗਾ। ਅੱਛਾ, ਸ਼ੁਰੂਆਤ ਹਰਵਿੰਦਰ ਗੱਲ ਕਰਦੇ ਹਾਂ। ਚਾਈਨਾ ਨੇ ਮੈਟਾ, ਜਿਹੜਾ ਫੇਸਬੁੱਕ, WhatsApp, ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਆ, ਉਹਨੇ ਬਲੌਕ ਕਰਤਾ, ਜਿਹੜਾ $2 ਬਿਲੀਅਨ ਦਾ ਕੋਈ ਟੇਕ ਓਵਰ ਕਰ ਰਹੇ ਸੀ AI ਸਟਾਰਟਅਪ। ਮਾਨਸ ਕਹਿੰਦੇ ਆ ਉਸਨੂੰ, ਮਾਨਸ AI ਜਿਹੜਾ ਆ, ਉਸਦਾ ਜਿਹੜਾ ਟੇਕ ਓਵਰ ਕਰਨਾ ਚਾਹ ਰਹੇ ਸੀ ਮੈਟਾ ਵਾਲੇ, ਉਸਨੂੰ ਇਹਨਾਂ ਨੇ ਬਲੌਕ ਕਰ ਦਿੱਤਾ। ਚਾਈਨਾ ਵਾਲੇ ਕਹਿੰਦੇ ਵੀ ਅਸੀਂ ਰਿਵਰਸ ਕਰਾਂਗੇ ਇਹ ਜਿਹੜੀ AI ਦੀ ਐਕੁਇਜ਼ੀਸ਼ਨ ਹੋਈ ਆ ਮੈਟਾ ਦੇ ਦੁਆਰਾ। ਹਾਂਜੀ, ਸੋ ਸਾਰੇ ਤੋਂ ਪਹਿਲਾਂ ਆਪਾਂ ਇਹ ਗੱਲ ਕਰ ਲੈਂਦੇ ਵੀ ਇੰਪੋਰਟੈਂਟ ਕੀ ਆ ਇਹ ਮਾਨਸ AI ਹੈ ਕੀ ਆ। ਬੜੀ ਪਪੂਲਰ ਐਪ ਹੋਈ ਆ ਕਿਉਂਕਿ ਇਹ ਦੁਨੀਆ ਦਾ ਪਹਿਲਾ ਜਨਰਲ AI ਏਜੰਟ ਜਿਹੜਾ ਉਹ ਮੰਨਿਆ ਗਿਆ। AI ਆਰਟੀਫਿਸ਼ੀਅਲ ਇੰਟੈਲੀਜੈਂਸ ਏਜੰਟ। ਉਹ ਦੱਸ ਦਿੰਦੇ ਕਿ ਏਜੰਟ ਤੇ ਚੈਟ GPT ਵਗੈਰਾ ਜਿਹੜੇ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ। ਚੈਟ GPT ਵਿੱਚ ਰਾਜਕਰਨ ਤੁਸੀਂ ਜਾਂ ਜੈਮੀਨਾਈ ਜਾਂ ਹੋਰ ਕਲਾਊਡ, ਇਹਨਾਂ ਦੇ ਵਿੱਚ ਕੀ ਹੈ, ਤੁਸੀਂ ਜਾਣਦੇ ਹੋ ਕੋਈ ਕੁਐਸਚਨ ਪੁੱਛਦੇ ਹੋ ਤੇ ਉਹ ਤੁਹਾਡੇ ਸਵਾਲ ਦਾ ਜਵਾਬ ਦੇ ਦਿੰਦਾ ਤੇ ਪ੍ਰੌਂਪਟ ਬੇਸਡ ਹੁੰਦਾ। ਪਰ ਜਿਹੜੇ ਏਜੰਟ ਹੁੰਦੇ ਆ, ਏਜੰਟ ਆਟੋਨੋਮਸਲੀ ਕੰਮ ਕਰ ਲੈਂਦੇ ਆ, ਮਤਲਬ ਆਪਣੇ ਆਪ ਕੰਮ ਕਰ ਲੈਂਦੇ। ਮਿਸਾਲ ਦੇ ਤੌਰ ਦੇ ਉੱਤੇ ਜੇ ਤੁਸੀਂ ਕਹੋ ਵੀ ਮੈਂ ਜੀ ਸਿੱਖ ਹਿਸਟਰੀ 18ਵੀਂ ਸਦੀ ਦੇ ਉੱਤੇ ਮੈਂ ਕੋਈ ਵੈਬਸਾਈਟ ਬਣਾਉਣੀ ਹੈ ਨਾ, ਉਹਦੇ ਵਿੱਚ ਰਾਜਕਰਨ ਕੀ ਹੋਊਗਾ ਕਿ ਮਾਨਸ AI ਦੇ ਕੋਲ ਇੰਨੀ ਸਮਰੱਥਾ ਤੇ ਕੈਪੇਬਿਲਿਟੀ ਹੈ ਕਿ ਉਹ ਟੌਪਿਕ ਨੂੰ ਪੂਰਾ ਰਿਸਰਚ ਕਰਕੇ ਤੇ ਉਹਨੂੰ ਐਨਾਲਿਸਿਸ ਕਰਕੇ ਉਹਦੀਆਂ ਮੇਬੀ ਕੁਛ ਪਿਕਚਰਸ, ਪੇਂਟਿੰਗਸ ਕੁਛ ਆਪ ਜਨਰੇਟ ਕਰਕੇ ਤੇ ਉਹ ਤੁਹਾਡੀ ਪੂਰੀ ਦੀ ਪੂਰੀ ਜਿਹੜੀ ਵੈਬਸਾਈਟ ਉਹ ਡਿਪਲੋਏ ਕਰ ਦਿੰਦਾ। ਆਫ ਕੋਰਸ ਵੈਬਸਾਈਟ ਉਦਾਂ ਦੀ ਨਹੀਂ ਹੋਊਗੀ ਜਿੱਦਾਂ ਦੀ ਤੁਸੀਂ ਕਹਿ ਰਹੇ ਹੋ, ਪਰ ਕਹਿੰਦੇ ਗੱਲ ਇਹ ਆ ਕਿ ਤੁਸੀਂ ਕਿੱਥੇ ਇੱਕ ਪ੍ਰੌਂਪਟ ਨਾਲ ਜਾਣਕਾਰੀ ਲੈਂਦੇ ਹੋ। ਤੇ ਮਾਨਸ AI ਕੀ ਆ ਕਿ ਏਜੰਟਿਕ ਜਿਹੜਾ ਏਜੰਟ ਕੈਪੇਬਿਲਿਟੀ ਉਹਦੇ ਕੋਲ ਹੈਗੀ ਆ, ਏਜੰਟਿਕ ਕੈਪੇਬਿਲਿਟੀ, ਜਿਹਦੇ ਨਾਲ ਉਹ ਮੋਟਾ ਜਿਹਾ ਉਹਨੂੰ ਤੁਸੀਂ ਅੰਦਾਜ਼ਾ ਦੇ ਦਿਓ ਤੇ ਉਹਨੇ ਜਿੰਨੇ ਉਹਦੇ ਟਾਸਕ ਹੈਗੇ ਉਹਨੂੰ ਛੋਟੇ ਲੈਵਲ ਵਿੱਚ ਬ੍ਰੇਕ ਡਾਊਨ ਕਰਕੇ ਉਹਦੇ ਇੰਡੀਵਿਜੂਅਲ ਏਜੰਟ ਬਣਾ ਕੇ ਤੇ ਉਹਨੂੰ ਉਹ ਸਾਰੇ ਦੇ ਸਾਰੇ ਜਿਹੜੇ ਟਾਸਕ ਆ ਉਹਨੂੰ ਐਗਜ਼ੀਕਿਊਟ ਕਰਨ ਦੀ ਸਮਰੱਥਾ ਰੱਖਦਾ।
ਹੈਨਾ। ਸੋ ਚਾਈਨਾ ਦੇ ਵਿੱਚ ਇਹ ਸਟਾਰਟਅਪ ਸੀ, ਬਟਰਫਲਾਈ ਇਫੈਕਟ ਕਰਕੇ ਸੀ ਇਸ ਸਟਾਰਟਅਪ ਦਾ ਨਾਂ, ਤੇ ਉਹ ਚਾਈਨੀਜ਼ ਵੈਸੇ ਹੈਗੀ ਸੀ, ਪਰ ਲੇਟਰ ਉਹਨਾਂ ਨੇ ਆਪਣੇ ਆਪ ਨੂੰ ਸਿੰਗਾਪੁਰ ਮੂਵ ਕਰ ਲਿਆ ਸੀ, ਬਿਕਾਜ਼ ਉਹਨਾਂ ਦਾ ਆਈਡੀਆ ਹੈਗਾ ਸੀ ਕਿ ਚਾਈਨਾ ਜਿੱਦਾਂ ਹੈ ਨਾ ਇੱਕ ਕਲੋਜ਼ਡ ਕਾਈਂਡ ਆਫ ਇਕੋਨਮੀ ਆ, ਤੇ ਸਿੰਗਾਪੁਰ ਦੇ ਵਿੱਚ ਆਪਾਂ ਜਿਹੜੀ ਉਹਦਾ ਸੈਟਅਪ ਬਣਾ ਕੇ ਤੇ ਉਹਨੂੰ ਅਸੀਂ ਸੈਲ ਕਰ ਸਕਦੇ। ਉਹਨਾਂ ਦਾ ਆਈਡੀਆ ਮੈਨੂੰ ਲੱਗਦਾ ਇਹੀ ਸੀ, ਪਰ ਹੁਣ ਵਿੱਚ ਉਹ ਜਿਹੜਾ ਚਾਈਨਾ ਵਿੱਚ ਆ ਗਿਆ, ਉਹਦੇ ਬਾਰੇ ਵੀ ਆਪਾਂ ਡੀਟੇਲ ਗੱਲਾਂ ਬਾਤਾਂ ਕਰਦੇ ਹਾਂ ਵੀ ਉਹ ਕਿਉਂ ਹੋਇਆ, ਉਹਦੇ ਇੰਪੈਕਟ ਕੀ ਆ। ਰਾਜਕਰਨ, ਤੁਸੀਂ ਇਹਦੇ ਤੋਂ ਆਪਾਂ ਜਿਹੜੀ ਟੌਪਿਕ ਜਿਹੜੀ ਉੱਤੇ ਦੁਬਾਰਾ ਜਾਂਦੇ ਆ ਕਿ ਜਿਹੜੀ ਆਟੋਮੇਸ਼ਨ ਦੀ ਹੁਣ ਤਾਂ ਕਾਫੀ ਏਜੰਟਸ ਜਿਹੜੇ ਆ ਗਏ ਆ, ਪਰ ਮਾਨਸ ਦੇ ਪਹਿਲਾਂ ਹੋਣ ਕਰਕੇ ਉਹਨੇ ਛੇਤੀ ਦੇ ਨਾਲ ਜਿਹੜੀ ਪਪੂਲੈਰਿਟੀ ਲੈ ਲਈ, ਹੈਨਾ। ਤੇ ਉਸ ਤੋਂ ਬਾਅਦ ਇਹ ਆ ਕਿ ਜਿਹੜੇ ਲੋਕਾਂ ਨੇ ਉਹਨੂੰ ਯੂਜ਼ ਕੀਤਾ, ਮੈਂ ਵੀ ਯੂਜ਼ ਕੀਤਾ, ਤੇ ਉਹ ਇਸ ਚੀਜ਼ ਤੋਂ ਸਹਿਜ ਅੰਦਾਜ਼ਾ ਲਾ ਸਕਦੇ ਕਿ ਉਹਦੀ ਜਿਹੜੀ ਰਿਸਰਚ ਹੈਗੀ ਆ ਉਹ ਇੱਕ ਬਹੁਤ ਫੋਕਸਡ ਜਾਂ ਛੋਟੇ ਲੈਵਲ ਦੇ ਲਈ ਰਿਸਰਚ ਨਹੀਂ ਹੈਗੀ। ਰਿਸਰਚ ਦਾ ਦਾਇਰਾ ਬਹੁਤ ਜ਼ਿਆਦਾ ਵੱਡਾ, ਹੈਨਾ। ਅਲੀ ਜਦੋਂ ਇੱਕ ਰਿਸਰਚ ਕਰਦਾ, ਉਹਦੇ ਨਾਲ ਹੀ ਉਹ ਕਿੰਨੇ ਜ਼ਿਆਦਾ ਏਜੰਟਸ ਜਿਹੜੇ ਉਹ ਡਿਪਲੋਏ ਕਰਦਾ ਵੀ ਵੱਖ-ਵੱਖ ਪੱਖਾਂ ਤੋਂ ਇਸ ਚੀਜ਼ਾਂ ਦੀ ਤੁਸੀਂ ਰਿਸਰਚ ਕਰਕੇ ਸਾਹਮਣੇ ਲੈ ਕੇ ਆਓ ਸਾਈਮਲਟੇਨੀਅਸਲੀ, ਹੈਨਾ। ਆਫ ਕੋਰਸ ਜਦੋਂ ਤੁਸੀਂ ਸਾਈਮਲਟੇਨੀਅਸਲੀ ਰਨ ਕਰਦੇ ਹੋ ਕਿਸੇ ਕੰਮ ਨੂੰ ਵੀ, ਤੇ ਉਹਦਾ ਜਿਹੜਾ ਦਾਇਰਾ ਬਹੁਤ ਜ਼ਿਆਦਾ ਵੱਡਾ ਹੁੰਦਾ, ਤੇ ਉਹਦੇ ਨਾਲ ਦੀ ਨਾਲ ਗੱਲ ਉੱਥੇ ਨਹੀਂ ਮੁੱਕਦੀ। ਇਹ ਹੈ ਕਿ ਉਹਦੇ ਜਿਹੜੇ ਪਰਫਾਰਮੈਂਸ ਤੇ ਜਿਹੜੇ ਬੈਂਚਮਾਰਕ ਸੀ ਜਦੋਂ ਉਹਦੀ ਅਸੈਸਮੈਂਟ ਹੋਈ ਮਾਨਸ ਦੀ, ਤੇ ਉਹ ਜਿਹੜੇ ਐਗਜ਼ਿਸਟਿੰਗ ਵੱਡੇ AI ਮਾਡਲ ਸੀ ਜਿਨ੍ਹਾਂ ਦੇ ਵਿੱਚ ਓਪਨ AI ਹੋ ਗਏ, ਹੈਨਾ, ਉਹਨਾਂ ਨੂੰ ਰੀਅਲ ਵਰਲਡ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ ਰਾਜਕਰਨ ਉਹਨਾਂ ਨੂੰ ਉਹਨੇ ਪਛਾੜ ਦਿੱਤਾ। ਸੋ ਉਸ ਤੋਂ ਬਾਅਦ ਜਦੋਂ ਐਡੀ ਵੱਡੀ, ਹੈਨਾ, ਕਿਉਂਕਿ ਗੱਲ ਇਹ ਹੈ ਕਿ ਇੱਥੇ ਕੱਲੀ ਗੱਲ ਮਾਡਲ ਦੀ ਕੈਪੇਬਿਲਿਟੀ ਦੀ ਨਹੀਂ ਆਉਂਦੀ। ਗੱਲ ਇਹ ਹੈ ਕਿ ਮੰਨ ਲਓ ਤੁਹਾਡੇ ਕੋਲ ਟੈਕਨੋਲੋਜੀ ਕੋਈ ਲਾਰਜ ਲੈਂਗੁਏਜ ਮਾਡਲ ਹੈ, ਟੈਕਨੋਲੋਜੀ ਤੁਹਾਡੇ ਕੋਲ ਬਹੁਤ ਤਗੜੀ ਆ, ਪਰ ਉਹਨੂੰ ਤੁਸੀਂ ਡਿਪਲੋਏ ਕਿੱਦਾਂ ਕਰਦੇ ਹੋ ਨਾ, ਉਹ ਮੈਟਰ ਕਰਦਾ ਵੀ ਕਿੱਥੇ ਤੁਸੀਂ 5 ਪੈਰਲਲ ਰਨ ਕਰਦੇ ਹੋ, ਸਿੰਗੂਲਰ ਰਨ ਕਰਦੇ ਹੋ, ਉਹਨਾਂ ਦੀ ਜਿਹੜੀ ਆਊਟਪੁੱਟ ਆਉਂਦੀ ਉਹਨੂੰ ਕਿੱਦਾਂ ਸਿੰਥੇਸਾਈਜ਼ ਕਰਦੇ ਹੋ, ਉਹਨੂੰ ਕਿੱਦਾਂ ਤੁਸੀਂ ਐਨਾਲਿਸਿਸ ਕਰਕੇ ਉਹ ਚ ਇਨਫੋਰਮੇਸ਼ਨ ਕਿੱਦਾਂ ਫਿਲਟਰ ਕਰਦੇ, ਪੂਰੇ ਦਾ ਪੂਰਾ ਇੱਕ ਇਨਫਰਾਸਟ੍ਰਕਚਰ ਹੁੰਦਾ। ਉਹ ਇਹਨਾਂ ਰਾਜਕਰਨ ਕਾਫੀ ਵਧੀਆ ਤਰੀਕੇ ਦੇ ਨਾਲ ਇਹਨਾਂ ਡਿਪਲੋਏ ਕੀਤਾ, ਤੇ ਉਹਦੇ ਕਰਕੇ ਇਹਦੀ ਜਿਹੜੀ ਕੈਪੇਬਿਲਿਟੀ ਤੇ ਸਮਰੱਥਾ ਵਾ ਉਹਨੂੰ ਛੇਤੀ ਇਹਨੇ ਗੂਗਲ ਨੇ, ਮਾਫੀ ਚਾਹੁੰਦਾ, ਮੈਟਾ ਨੇ ਉਹਨੂੰ ਦੇਖ ਲਿਆ। ਸੋ ਜਦੋਂ ਮੈਟਾ ਨੇ ਰਾਜਕਰਨ ਉਹਨੂੰ ਦੇਖਿਆ, ਤੇ ਮੈਟਾ ਨੇ ਤਕਰੀਬਨ ਮੰਨਿਆ ਜਾਂਦਾ ਕਿ $2 ਬਿਲੀਅਨ ਇਹਨੇ ਸਪੈਂਡ ਕੀਤਾ ਉਹਦੇ ਉੱਤੇ, ਤੇ $2 ਬਿਲੀਅਨ ਦੀ ਉਹਦੀ ਐਕੁਜੀਸ਼ਨ ਕੀਤੀ, ਹੈਨਾ। ਹੁਣ ਐਕੁਜੀਸ਼ਨ ਹੋਈ ਆ ਉਹਦੀ, ਤੇ ਉਹਦੇ ਨਾਲ ਫਿਰ ਤੁਹਾਨੂੰ ਪਤਾ ਹੈ ਕਿ ਯੂਐਸ ਤੇ ਚਾਈਨਾ ਦੀ ਅੱਜ ਕੱਲ੍ਹ ਇੱਕ ਹਿਸਾਬ ਨਾਲ ਇਨਡਾਇਰੈਕਟਲੀ ਜਿਹੜੀ ਆ ਵਾਰ ਚੱਲਦੀ ਪਈ ਆ, ਤੇ ਉਹਦਾ ਰੌਲਾ ਨਾਲ ਹੀ ਇਹ ਪੈਣਾ ਸ਼ੁਰੂ ਹੋਇਆ ਕਿ ਚਾਈਨਾ ਨੇ ਕਿਹਾ ਵੀ ਆਪਾਂ ਇਸ ਐਕੁਜੀਸ਼ਨ ਨੂੰ ਰੋਕਾਂਗੇ। ਠੀਕ ਹੈ। ਤੇ ਉਸ ਤੋਂ ਬਾਅਦ ਉਹਦਾ ਕਾਰਨ ਕੀ ਦੱਸੇ ਗਏ? ਕਾਰਨ ਦੱਸੇ ਗਏ ਜਿਹੜੇ ਯੂਐਸ ਚਾਈਨਾ ਨੂੰ, ਚਲੋ ਕਾਰਨ ਆਪਾਂ ਇੱਕ ਸਾਈਡ ਦੇ ਉੱਤੇ ਵੀ ਰੱਖਦੇ ਹਾਂ, ਮੋਟੇ ਤੌਰ ਦੇ ਉੱਤੇ ਸਾਨੂੰ ਪਤਾ ਵੀ ਯੂਐਸ ਤੇ ਚਾਈਨਾ ਦਾ ਜਿਹੜਾ ਟੈਕਨੋਲੋਜੀ ਦੇ ਉੱਤੇ ਇੱਕ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਸਿੰਘ ਇਹਨਾਂ ਦੇ ਫਸੇ ਹੋਏ ਹਨ, ਫॉर द लैक ऑफ। ਤੇ ਯੂਐਸ ਨੇ ਜਿਹੜਾ ਬਲੈਕਵੈਲ ਪ੍ਰੋਸੈਸਰ ਹੈਗੇ ਸੀ, ਬਲੈਕਵੈਲ ਚਾਈਨਾ ਨੂੰ ਸੈਂਡ ਕਰਨ ਦੇ ਉੱਤੇ ਰੋਕ ਲਾਈ ਹੋਈ ਸੀ, ਭਾਵੇਂ ਉਹ ਟਰੰਪ ਐਡਮਿਨਿਸਟ੍ਰੇਸ਼ਨ ਸੀ, ਭਾਵੇਂ ਪੁਰਾਣੀ ਬਾਈਡਨ ਐਡਮਿਨਿਸਟ੍ਰੇਸ਼ਨ ਸੀ, ਦੋਹਾਂ ਨੇ ਸੇਮ ਕੰਮ ਕੀਤਾ ਕਿ ਐਨਵੀਡੀਆ ਦੇ ਜਿਹੜੇ GPUs ਆ ਤੁਸੀਂ ਚਾਈਨਾ ਨੂੰ ਸੈਲ ਨਹੀਂ ਕਰ ਸਕਦੇ, ਚਾਹੁੰਦੇ ਚਾਈਨਾ ਅੱਗੇ ਨਾ ਵਧੇ, ਹੈ ਨਾ। ਸੋ ਸਿਮਿਲਰ ਜੋ ਵਰਡਿੰਗ ਯੂਐਸ ਤੋਂ ਆਈ, ਉਹੀ ਵਰਡਿੰਗ ਚਾਈਨਾ ਤੋਂ ਆਪਾਂ ਨੂੰ ਦੇਖਣ ਡਏ ਹੁਣ ਆਪਾਂ, ਕਿ ਨੈਸ਼ਨਲ ਸਿਕਿਉਰਿਟੀ ਕੰਸਰਨ ਹੋਏ, ਕਹਿੰਦੇ ਆ ਕਿ ਸਾਡਾ ਜਿਹੜਾ ਐਡਵਾਂਸ AI ਟੈਕਨੋਲੋਜੀ ਹੈ ਤੇ ਉਹਦੇ ਨਾਲ ਸੰਬੰਧਿਤ ਜਿਹੜਾ ਟੈਲੈਂਟ ਹੈ ਯੂਐਸ ਵਿੱਚ ਚਲਿਆ ਨਾ ਜਾਏ। ਉਹ ਚਾਹੁੰਦੇ ਆ ਕਿ ਜਿਹੜਾ ਸਾਰਾ ਬ੍ਰੇਨ ਡਰੇਨ ਆ, ਇੰਜੀਨੀਅਰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਨ ਵਾਲੇ ਇੰਜੀਨੀਅਰ ਤੇ ਜਿਹੜੀ ਸਾਰੀ ਇੰਟੈਲੈਕਚੁਅਲ ਪ੍ਰਾਪਰਟੀ ਆ, ਉਹਦਾ ਬ੍ਰੇਨ ਡਰੇਨ ਨਾ ਹੋਵੇ। ਤੇ ਨਾਲ ਦੀ ਨਾਲ ਉਹਨਾਂ ਇਹ ਕਹਿਤਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡਾ ਸੈਂਸਿਟਿਵ ਟੈਕ ਸੈਕਟਰ ਆ, ਤੇ ਆਪਾਂ ਆਪਣੇ ਰੂਲ ਜਿਹੜੇ ਆ ਉਹ ਟਾਈਟ ਕਰਾਂਗੇ, ਜਾਂ ਉਹ ਕਰ ਰਹੇ ਆ ਫੋਰਨ ਐਕੁਜੀਸ਼ਨ ਦੇ ਉੱਤੇ। ਤੇ ਗੱਲ ਕੱਲੀ ਇੱਥੇ ਨਹੀਂ, ਜਿਹੜੇ ਮਾਨਸ ਉੱਤੇ ਕੰਮ ਵੀ ਕਰਦੇ ਆ ਇੰਜੀਨੀਅਰਸ, ਉਹਨਾਂ ਦੇ ਉੱਤੇ ਚਾਈਨਾ ਦੇ ਵਿੱਚ ਹੀ ਉਹਨਾਂ ਰਹਿਣ ਦੀ ਉਹਨਾਂ ਨੂੰ ਆਗਿਆ ਦਿੱਤੀ, ਚਾਈਨਾ ਛੱਡ ਕੇ ਉਹ ਬਾਹਰ ਨਹੀਂ ਜਾ ਸਕਦੇ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਅਨਯੂਜੂਅਲ ਵਿੱਚ ਗੱਲ ਕੀ ਆ, ਅਨਯੂਜੂਅਲ ਗੱਲ ਇਹ ਆ ਕਿ ਉਹ ਕੱਲੀ ਬਲੌਕ ਨਹੀਂ ਕਰ ਰਿਹਾ ਡੀਲ, ਉਹ ਕਹਿੰਦਾ ਕਿ ਅਸੀਂ ਟ੍ਰਾਂਜੈਕਸ਼ਨ ਜਿਹੜੀ ਉਹਨੂੰ ਰਿਵਰਸ ਕਰਾਂਗੇ, ਜਿਹੜੀ ਕਿ ਆਲਮੋਸਟ ਹੁਣ ਹੈ ਨਾ, ਆਲਮੋਸਟ ਕਲੋਜ਼ਰ ਟੂ ਡਨ ਔਰ ਕੰਪਲੀਸ਼ਨ ਆ। ਤੇ ਉਹਦੇ ਜਿੰਨੇ ਵੀ ਲੀਡਰਸ ਮੈਂ ਦੱਸਿਆ ਕਿ ਉਹ ਚਾਈਨਾ ਨੂੰ ਛੱਡ ਨਹੀਂ ਸਕਦੇ, ਤੇ ਚਾਈਨਾ ਜਿਹੜਾ ਵਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜ਼ਿਆਦਾ ਅਗਰੈਸਿਵ ਹੋ ਰਿਹਾ। ਹੁਣ ਰਾਜਕਰਨ ਗੱਲ ਇਹ ਹੈ ਵੀ ਕਹਿਣ ਨੂੰ ਤਾਂ ਭਾਵੇਂ ਜੋ ਮਰਜ਼ੀ ਕੋਈ ਕਹੀ ਜਾਏ, ਹੈ ਨਾ, ਪਰ ਗੱਲ ਇਹ ਹੈ ਕਿ ਪ੍ਰੈਕਟੀਕਲੀ ਗੱਲ ਕੀ ਆ, ਤੇ ਇਹਦੀ ਇੰਪਲੀਕੇਸ਼ਨ ਕੀ ਆ। ਉਹ ਇਹ ਆ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਇਹ ਬੜੀ ਸਟਰੋਂਗ ਟੈਕਨੋਲੋਜੀ ਆ। ਇਹ ਹੁਣ ਜਿਹੜੀ
ਇਹਦੀ ਜਿਹੜੀ ਸ਼ੈਡੋ ਹੈ ਪੋਲਿਟਿਕਸ ਉੱਤੇ ਸਾਨੂੰ ਪਤਾ ਪੈਣ ਲੱਗ ਪੈਣੀ ਜੇ ਪੈਣੀ ਗੱਲ ਕੀਤੀ ਹੈ ਨਾ, ਵੀ AI ਟੈਲੈਂਟ ਟੈਕਨੋਲੋਜੀ ਜਿਹੜੇ ਆ ਉਹ ਹੁਣ ਕੰਟਰੀਜ਼ ਦੇ ਸਟ੍ਰੈਟੇਜਿਕ ਐਸੈਟਸ ਹੋ ਗਿਆ। ਸੋ ਆਪਣੀ ਕਮਿਊਨਿਟੀ ਦੇ ਲਈ ਇਹ ਜਿਹੜੀ ਮੈਂ ਅੱਖਰ ਵਰਤਿਆ ਨੇ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਇੱਕ ਵਰਕਫੋਰਸ ਹੀ ਬਣਨਾ, ਜੇ ਆਪਾਂ ਐਜ਼ ਅ ਲੇਬਰ ਹੀ ਕੰਮ ਕਰਨਾ, ਲੇਬਰ ਆਪਣੇ ਹੋਰ ਤਰ੍ਹਾਂ ਦਾ ਵਰਡ ਵਰਤਦੇ ਪਰ ਇਨ ਜਨਰਲ ਆਪਾਂ ਸਾਰੇ ਜਾਣੇ ਜਦੋਂ ਇੰਪਲੋਈ ਬਣ ਕੇ ਕੰਮ ਕਰਨਾ ਇੰਪਲੋਈ ਬਣ ਕੇ ਹੀ ਕੰਮ ਕਰਨਾ, ਤੇ ਕਿਹੜੇ ਇੰਪਲੋਈਜ਼ ਦੀ ਰਾਜਕਰਨ ਵੈਲਿਊ ਜ਼ਿਆਦਾ ਹੁੰਦੀ ਆ? ਇੱਕ ਉਹ ਇੰਪਲੋਈ ਦੀ ਜਿਹੜਾ ਕਿ ਰਿਡੰਡੈਂਟ ਕੰਮ ਕਰਦਾ, ਕਿ ਉਹ ਇੰਪਲੋਈ ਜਿਹੜਾ ਕੋਈ ਸਟ੍ਰੈਟੇਜਿਕ ਕੰਮ ਕਰਦਾ? ਯਾ ਹੈਨਾ। ਸੋ ਇੱਥੇ ਇਹ ਗੱਲ ਇਹ ਆ ਕਿ ਇਹ ਦ ਵਾਸ਼ਿੰਗਟਨ ਪੋਸਟ ਨੇ ਵਰਡ ਯੂਜ਼ ਕੀਤਾ ਵੀ ਇਹ ਇੱਕ ਕੇਸ ਸਟੱਡੀ ਆ ਜਿਹੜੀ ਇਹ ਸ਼ੋ ਕਰਦੀ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਟੈਲੈਂਟ ਤੇ ਟੈਕਨੋਲੋਜੀ ਆਰ ਟ੍ਰੀਟਡ ਲਾਈਕ ਅ ਸਟ੍ਰੈਟੇਜਿਕ ਐਸੈਟਸ। ਹੈਨਾ, ਸਟ੍ਰੈਟੇਜਿਕ ਐਸੈਟਸ ਆ ਵੀ ਉਹਨਾਂ ਦੇ ਉੱਤੇ ਸਾਰੇ ਦੇਸ਼ਾਂ ਨੇ, ਸਾਰੀ ਕੰਟਰੀਜ਼ ਨੇ ਉਹਨਾਂ ਨੂੰ ਚਾਹਣਾ ਵੀ ਉਹ ਸਾਡੇ ਦੇ ਨਾਲ ਆਉਣ। ਇਹਦੇ ਕਰਕੇ ਤੁਹਾਡੀ ਵਰਥ ਵਧੇਗੀ। ਜਦੋਂ ਤੁਹਾਡੀ ਵਰਥ ਵਧੇਗੀ ਤੇ ਆਫ ਕੋਰਸ ਤੁਸੀਂ ਅਰਨ ਵੀ ਵੱਧ ਕਰ ਸਕੋਗੇ, ਤੁਸੀਂ ਆਪਣੀ ਸ਼ਰਤਾਂ ਉੱਤੇ ਵੀ ਕੰਮ ਕਰ ਸਕੋਗੇ, ਯੂ ਨੇਮ ਇਟ, ਜੇ ਤੁਸੀਂ ਸਟ੍ਰੈਟੇਜਿਕ ਐਸੈਟ ਹੋਏ। ਜੇ ਤੁਸੀਂ ਹੈਗੇ ਆ ਕਿ ਰਿਡੰਡੈਂਟ ਕੰਮ ਕਰਨ ਵਾਲੇ ਲੋਕ, ਵੀ ਇੱਕ ਤਰ੍ਹਾਂ ਦਾ ਹੀ ਕੰਮ ਰੋਜ਼ ਕਰੀ ਕੇ ਗਏ ਜੌਬ ਦੇ ਉੱਤੇ, ਜੌਬ ਵਾਂਗੂ ਕੰਮ ਕੀਤਾ ਤੇ ਉਸ ਤਰੀਕੇ ਨਾਲ ਹੈ ਨਾ ਤੁਸੀਂ ਲੈ ਕੇ ਤੁਰਦੇ ਗਏ, ਤੇ ਉਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਆ ਵੈਲਿਊ ਆ ਉਹ ਨਹੀਂ ਹੋਏਗੀ। ਦੂਸਰੀ ਗੱਲ ਇਹ ਆ ਕਿ ਮੈਟਾ ਨੇ ਇਹਦੇ ਵਿੱਚ ਦੂਸਰੀ ਜਿਹੜੀ ਕੱਢਣ ਪਾਉਣ ਵਾਲੀ ਗੱਲ ਇਹ ਆ ਕਿ ਮੈਟਾ ਨੇ ਕੋਸ਼ਿਸ਼ ਕੀਤੀ $2 ਬਿਲੀਅਨ ਇਹਨੂੰ ਸਪੈਂਡ ਕਰਕੇ ਇਹਨੂੰ ਬਾਏ ਕਰਨ ਦੀ। ਉਹਦਾ ਇਹ ਆ ਕਿ ਉਹਨਾਂ ਨੂੰ ਪਤਾ ਜੈਮੀਨਾਈ, ਗੂਗਲ, ਚੈਟ GPT ਇਹ ਵੱਡੇ ਨਾਂ ਹੈਗੇ ਆ ਨਾ, ਡੀਪਸੀਕ ਹੋ ਗਏ, ਐਂਥਰੋਪਿਕ ਹੋ ਗਏ, ਮੈਟਾ ਦਾ ਨਾਂ ਜਿਹੜਾ ਉਹ ਜੇ ਕਿਤੇ ਨਹੀਂ ਹੈਗਾ। ਸੋ ਇਹਨੇ ਕੋਸ਼ਿਸ਼ ਕੀਤੀ ਆ ਕਿ ਆਪਾਂ ਇਸ ਤਰੀਕੇ ਦੇ ਨਾਲ ਇਸ ਰੇਸ ਤੇ ਹਾਣੀ ਬਣੀ ਆ। ਸਾਨੂੰ ਪਤਾ ਕਿ ਪਿਛਲੇ ਹਫ਼ਤੇ ਦੀ ਇਹ ਜੇ ਗੱਲ ਆ, ਉਹਨਾਂ 8,000 ਤੋਂ ਉੱਪਰ ਜਿਹੜਾ ਬੰਦਾ ਉਹ ਤੋਂ ਹੋਰ ਕੱਢਿਆ ਹਨ ਪਿਛਲੇ ਕੁਛ 2-3 ਸਾਲਾਂ ਦੇ ਵਿੱਚ। ਉਹਨਾਂ 30,000 ਦੇ ਕਰੀਬ ਜਿਹੜਾ ਆਪਣਾ ਇੰਪਲੋਈ ਆ ਉਹ ਕੱਢਿਆ ਆਪਣੇ ਖਰਚੇ ਬਚਾਉਣ ਦੇ ਲਈ। ਤੇ ਉਹਨੇ ਕਮਿਟ ਕੀਤਾ ਵੀ ਆਪਾਂ $170 ਬਿਲੀਅਨ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਤੇ ਆਪਾਂ ਸਪੈਂਡ ਕਰਨਾ। ਸੋ ਪਰ ਹੁਣ ਦੇਖਣ ਨੂੰ ਰਾਜਕਰਨੇ ਦੇ 'ਚ ਇਹ ਲੱਗ ਰਿਹਾ ਕਿ ਜਿਹੜੇ ਬੈਰੀਅਰਸ ਹੈਗੇ ਆ, ਚਾਈਨੀਜ਼ ਜਿਨ੍ਹਾਂ ਦੀ ਚਾਈਨੀਜ਼ ਟਾਈਜ਼ ਹੈਗੀ ਆ, ਉਹਨਾਂ ਦੀ ਐਕੁਜੀਸ਼ਨ ਕਰਨੀ ਦਿਨੋਂ ਦਿਨ ਜਿਹੜੀ ਆ ਔਖੀ ਹੋ ਰਹੀ ਆ। ਤੇ ਇਹ ਸਾਰੇ ਸੰਦਰਭ ਦੇ ਵਿੱਚ ਹਰਮਿੰਦਰ ਇਹ ਵੀ ਨਹੀਂ ਵੀ ਜਿੱਦਾਂ ਆਪਾਂ ਟਿਕਟੌਕ ਦੇ ਸੌਰੀ ਜਿਹੜਾ ਟਿਕਟੌਕ ਆ ਉਹਦਾ ਆਪਾਂ ਜਿਹੜਾ ਦੇਖਿਆ ਸੀਗਾ ਵੀ ਅਮਰੀਕਾ ਵਾਲੇ ਕਹਿੰਦੇ ਵੀ ਨਹੀਂ, ਜੇ ਅਮਰੀਕਾ 'ਚ ਚਲਾਉਣੀ ਆ ਤਾਂ ਤੁਹਾਨੂੰ ਸਾਡੇ ਹਿਸਾਬ ਨਾਲ ਚੱਲਣਾ ਪੈਣਾ। ਸੋ ਚਾਈਨਾ ਵੀ ਉਹ ਬਿਲਕੁਲ ਗੱਲ ਉੱਥੇ ਆ। ਬਦਲਾ Huawei ਦੀ ਐਗਜ਼ਾਮਪਲ ਲੈ ਲਓ, ਆਪਣਾ ਬਲੈਕਵੈਲ ਪ੍ਰੋਸੈਸਰ ਦੀ ਐਗਜ਼ਾਮਪਲ ਲੈ ਲਓ, ਟਿਕਟੌਕ ਦੀ ਐਗਜ਼ਾਮਪਲ ਲੈ ਲਓ, ਹੈ ਨਾ। ਇਹ ਸਾਰੀਆਂ ਦੇ ਵਿੱਚ ਟੈਕਨੋਲੋਜੀ ਇਨ ਮਿਡਲ ਐਂਡ ਸੈਂਟਰ ਆ, ਹੈ ਨਾ। ਸੋ ਉਹਦੇ ਵਿੱਚ ਇਹ ਹੈ ਕਿ ਉਸ ਟੈਕਨੋਲੋਜੀ ਤੇ ਕੰਟਰੋਲ ਕਿਹਦਾ, ਡੇਟਾ ਉੱਤੇ ਕੰਟਰੋਲ ਕਿਹਦਾ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕੰਪਿਊਟ ਉਹਦੀ ਟੈਕਨੋਲੋਜੀ ਤੇ ਕੰਟਰੋਲ ਕਿਹਦਾ ਇਨ ਦਿਸ ਕੇਸ। ਤੇ ਉਹ ਕੋਈ ਵੀ ਦੇਸ਼ ਜਿਹੜਾ ਉਹਨੂੰ ਛੱਡਣਾ ਨਹੀਂ ਚਾਹੁੰਦਾ, ਕਿਉਂਕਿ ਉਹ ਬੇਸਿਕਲੀ ਉਹਦੀ ਐਜ ਆ। ਹੁਣ ਅਸੀਂ ਵਾਰ ਦੇ ਵਿੱਚ ਵੀ ਆਪਾਂ ਜਦੋਂ ਚੀਜ਼ਾਂ ਨੂੰ ਇੰਡੀਵਿਜੂਅਲੀ ਦੇਖਦੇ ਨਾ, ਕਈ ਵਾਰ ਸਾਰੀ ਗੱਲ ਆਪਾਂ ਨੂੰ ਸਮਝ ਨਹੀਂ ਆਉਂਦੀ। ਪਰ ਤੁਸੀਂ ਹੁਣ ਇਰਾਨ ਵਾਰ ਦੇ ਵਿੱਚ ਦੇਖਿਆ ਕਿ ਇਰਾਕ ਵਾਰ US ਨੇ ਕਾਫੀ ਈਜ਼ੀਲੀ ਜਿੱਤ ਲਈ, ਹੈ ਨਾ। ਹੋਰ ਵੀ ਜਿਹੜੀਆਂ ਜੰਗਾਂ ਹੈਗੀਆਂ ਉਹ ਈਜ਼ੀਲੀ ਜਿੱਤ ਲਈਆਂ। ਇਰਾਨ ਵਾਰ ਦੇ ਵਿੱਚ ਇੱਕ ਸਭ ਤੋਂ ਵੱਡੀ ਚਲੋ ਹੋਰ ਵੀ ਬਹੁਤ ਕਾਰਨ ਆ, ਪਰ ਇੱਕ ਵੱਡਾ ਕਾਰਨ ਇਹ ਆ ਕਿ ਜਿਹੜੇ ਇਰਾਨ ਵਾਲੇ ਲੋਕ ਆ, ਜੋ ਉਹਨਾਂ ਦਾ ਇਨਫਰਾਸਟ੍ਰਕਚਰ ਆ, ਉਹ US ਦੀ ਜਿਹੜੇ ਇਹਨਾਂ ਦੇ ਟੂਲਸ ਆ ਜਾਂ ਇਹਨਾਂ ਦੀ ਟੈਕਨੋਲੋਜੀ ਆ ਉਹਦੇ ਤੇ ਬੇਸਡ ਨਹੀਂ ਹੈਗਾ, ਹੈ ਨਾ। ਉਹਦੇ ਕਰਕੇ ਉਸ ਚੀਜ਼ ਨੂੰ ਇਨਫਿਲਟਰੇਟ ਕਰਨਾ, ਸਪਾਈ ਕਰਨਾ, ਉਹਦਾ ਡੇਟਾ ਉਹਨਾਂ ਕੋਲ ਨਹੀਂ ਹੈਗਾ। ਸੋ ਉਹ ਬਹੁਤੇ ਐਕਸਪੋਜ਼ਡ ਨਹੀਂ ਹੈਗੇ ਇਸ ਸਾਰੇ ਸੰਦਰਭ ਦੇ ਵਿੱਚ, ਠੀਕ ਹੈ ਨਾ। ਤੇ ਪਰ ਮੋਟੇ ਤੌਰ ਦੇ ਉੱਤੇ ਗੱਲ ਤਾਂ ਫਿਰ ਉੱਥੇ ਮੁੱਕਦੀ ਆ ਕਿ ਇਹ ਇਕੱਲੀ ਕੋਈ ਬਿਜ਼ਨਸ ਡਿਸਪਿਊਟ ਨਹੀਂ ਆ, ਇਹਨੂੰ 10,000 ਫੀਟ ਦੇਖਣਾ ਚਾਹੀਦਾ। ਇਹ ਸਿੰਬਲ ਹੈਗਾ ਐਸਕੇਲੇਟਿੰਗ ਆਫ US ਚਾਈਨਾ ਕੰਪੀਟੀਸ਼ਨ, ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਚੱਲ ਰਿਹਾ ਵਾ। ਤੇ ਜਿਹੜੇ ਗਵਰਨਮੈਂਟਸ ਹੈਗੇ ਆ, ਤੁਸੀਂ ਹੁਣ ਆਪ ਹੀ ਐਗਜ਼ਾਮਪਲ ਲੈ ਲਈਆਂ ਟਿਕਟੌਕ ਦੀ, ਹੈ ਨਾ। ਆਪਾਂ Huawei ਦੀ ਐਗਜ਼ਾਮਪਲ ਦੇਖੀ, ਆਪਾਂ ਜਿਹੜੇ GPUs ਦੀ ਐਗਜ਼ਾਮਪਲ ਲੈ ਕੇ ਆਪਾਂ ਉਹਦੇ 'ਚ ਦੇਖ ਲਈ, ਤੇ ਮਾਨਸ ਨੂੰ ਵੀ ਉਸੇ ਸੰਦਰਭ ਦੇ ਵਿੱਚ ਹੀ ਦੇਖਣਾ ਚਾਹੀਦਾ ਕਿ US ਚਾਈਨਾ ਦੇ ਕਨਫਲਿਕਟ ਦੇ ਵਿੱਚ ਜਿਹੜੇ ਬਿਜ਼ਨੈਸਿਸ ਆ ਉਹ ਏਦਾਂ ਚੱਲ ਰਹੇ ਆ। ਸੋ ਹੈ ਨਾ, ਹੁਣ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਗੱਲ ਆ, ਪਰ ਇਹ ਇੱਕ ਬੜੀ ਅਜੀਬ ਜੀ ਜਿਹੜੀ ਸਿਚੁਏਸ਼ਨ ਆ ਬਣੀ ਹੋਈ ਆ, ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਗੱਲਬਾਤ ਸ਼ੁਰੂ ਹੁੰਦੀ ਆ ਰੋਕ ਉਦੋਂ ਲੱਗਦੀ ਆ। ਇਹ ਤਾਂ ਗੱਲਬਾਤ ਜਿਹੜੀ ਬਿਲਕੁਲ ਸਿਰੇ ਚੜ੍ਹ ਗਈ, ਤੇ ਫਿਰ ਉਹ ਕਹਿੰਦੇ ਕਿ ਆਪਾਂ ਨੂੰ ਰਿਵਰਸ ਕਰਾਂਗੇ। ਹੁਣ ਦੇਖਦੇ ਹਾਂ ਜਿਹੜੀ ਰਿਵਰਸਲ ਆ ਕਿੱਦਾਂ ਹੁੰਦੀ ਆ, ਤੇ US ਗਵਰਨਮੈਂਟ ਇਹਦੇ ਵਿੱਚ ਆਪਣਾ ਕਿੱਦਾਂ ਰੋਲ ਅਦਾ ਕਰਦੀ ਆ। ਇਹ ਚੀਜ਼ਾਂ ਕੁਝ ਦੇਖਣ ਵਾਲੀਆਂ ਹੋਣਗੀਆਂ। ਨਹੀਂ ਬਿਲਕੁਲ। ਸੋ ਦੇਖੋ ਲਗਾਤਾਰ ਚੇਂਜਸ ਜਿਹੜੇ ਆ ਉਹ ਆ ਰਹੇ ਨੇ, ਦੇਖ ਰਹੇ ਆ, ਤੇ ਹੁੰਦੇ ਹੀ ਰਹਿਣੇ ਆ, ਇਹ ਰੁਕਣੇ ਨਹੀਂ ਆ।
ਸੋ ਇਸੇ ਤਰੀਕੇ ਦੇ ਨਾਲ ਚੱਲਦੇ ਜਿਹੜੇ ਉਹ ਰਹਿਣਗੇ। ਹਰਵਿੰਦਰ, ਮੈਂ ਇੱਕ ਦੇਖ ਰਿਹਾ ਸੀ ਹੁਣ, ਜਦੋਂ AI ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹਾਂ, ਅੱਜ ਕੁਆਲਕੌਮ ਨੂੰ ਲੈ ਕੇ ਮਾਰਕੀਟ ਬੜੀ ਗਰਮ ਆ। ਓਪਨ AI ਦੇ ਨਾਲ ਕਹਿੰਦੇ AI ਸਮਾਰਟਫੋਨ ਪ੍ਰੋਸੈਸਰਸ ਨੂੰ ਲੈ ਕੇ ਇਹਨਾਂ ਦੀ ਟਾਈ ਅਪ ਜਿਹੜਾ ਉਹ ਹੋ ਰਿਹਾ ਆ। ਜੀ। ਆਲਰੇਡੀ ਫੋਨਸ ਦੇ ਵਿੱਚ ਐਪਲ ਵਾਲੇ ਨੇ ਐਪਲ ਇੰਟੈਲੀਜੈਂਸ ਕੀਤੀ, ਗੂਗਲ ਵਾਲਿਆਂ ਦੀ ਆਪਣੀ AI ਆ ਵਿੱਚ, ਨਾਲ ਜੈਮਨਾਈ ਆ, ਸੈਮਸੰਗ ਵਾਲੇ ਆਪਣਾ ਜਿਹੜਾ ਉਹ ਕਰ ਰਹੇ ਆ, ਕੋਈ ਵੀ ਆ, ਹਵਾਵਈ ਹੋਵੇ, ਕੋਈ ਵੀ ਆ, ਸਾਰੇ ਜਣੇ AI ਜਿਹੜੇ ਆ ਫੋਨਸ ਤੋਂ ਕੰਪਿਊਟਰਸ ਐਵਰੀਵੇਅਰ ਯੂ ਸੀ ਇਟ। ਤੇ ਹੁਣ ਇਹ ਕੁਆਲਕੌਮ ਓਪਨ AI ਦਾ ਜਿਹੜਾ ਟਾਈ ਅਪ ਆ, ਵਾਟ ਡਜ਼ ਇਟ ਮੀਨ? ਇਹਦਾ ਕੀ ਮਤਲਬ ਹੋਊਗਾ? ਕੀ ਓਪਨ AI ਇੱਕ ਹੁਣ ਹਾਰਡਵੇਅਰ ਦੇ ਵਿੱਚ ਵੀ ਆਪਣੇ ਆਪ ਨੂੰ ਲੈ ਕੇ ਆਉਣ ਬਾਰੇ ਸੋਚ ਰਹੀ? ਹਾਂਜੀ, ਸੋ ਇਹਨੂੰ 2 ਤਰੀਕੇ ਨਾਲ ਦੇਖਣ ਵਾਲੀ ਗੱਲ ਆ। ਪਹਿਲੀ ਚੀਜ਼ ਤੇ ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ AI ਪਾਰਸ ਦੇ ਵਾਂਗੂ ਆ। ਜਿਹੜੀ ਚੀਜ਼ ਨੂੰ ਟੱਚ ਕਰਦੀ ਆ, ਸੋਨਾ ਬਣਦੀ ਆ। ਓਪਨ AI ਵੱਡਾ ਨਾਮ। ਤੇ ਓਪਨ AI ਦੇ ਨਾਲ ਜਦੋਂ ਕਿਸੇ ਕੰਪਨੀ ਦੀ ਡੀਲ ਹੋਊਗੀ, ਕੁਆਲਕੌਮ ਇਨ ਦਿਸ ਕੇਸ, ਤੇ ਉਹਦੇ ਵਿੱਚ ਆਫ ਕੋਰਸ ਕੁਆਲਕੌਮ ਦੇ ਜਿਹੜੇ ਸਟਾਕ ਆ, ਉਹਨਾਂ ਨੇ ਇਸੇ ਲਈ ਛਾਲ ਮਾਰੀ ਆ, ਹਨਾ। ਤਾਂ ਨੂੰ ਕਿਉਂਕਿ ਰੈਵਨਿਊ ਜਨਰੇਸ਼ਨ ਤਾਂ ਇਵੈਂਚੁਅਲੀ ਪ੍ਰੋਮਿਸ ਆਫ ਰੈਵਨਿਊ ਜਨਰੇਸ਼ਨ ਤਾਂ ਹੈਗਾ ਹੀ ਹੈ ਨਾ ਉਹਦੇ 'ਚ। ਆਫ ਕੋਰਸ ਉਹਦੇ ਵਿੱਚ ਹੋਣਾ। ਦੂਸਰੀ ਚੀਜ਼ ਇਹ ਆ ਕਿ ਓਪਨ AI ਜਿਹੜੀ ਆ, ਉਹ ਐਪਲੀਕੇਸ਼ਨ ਲੇਅਰ ਦੇ ਉੱਤੇ ਸਟਰੋਂਗ ਆ। ਸਾਨੂੰ ਪਤਾ ਚੈਟ GPT ਕਾਫੀ ਵਧੀਆ ਤਰੀਕੇ ਨਾਲ ਵਰਕ ਕਰਦਾ। ਪਰ ਉਹ ਆਪਣੇ ਆਪ ਨੂੰ, ਉਹਨਾਂ ਦੀ ਵੀ ਕੋਸ਼ਿਸ਼ ਆ ਵੀ ਆਪਾਂ ਹਾਰਡਵੇਅਰ ਲੈਵਲ ਦੇ ਉੱਤੇ ਜਾ ਕੇ ਜਾਈਏ। ਹੁਣ ਸਾਰੀ ਜਿੰਨੀਆਂ ਆਪਣੀਆਂ ਕੰਪਨੀਜ਼ ਹੈਗੀਆਂ, ਜਿਹਦੇ ਉਹਦੇ ਵਿੱਚ ਈਵਨ ਗੂਗਲ ਹੈਗੀ ਆ, ਓਪਨ AI ਆ, ਇਲਨ ਮਸਕ ਨੇ ਬਹੁਤ ਜ਼ੋਰ ਲਾਇਆ ਹੋਇਆ। ਈਵਨ ਪਿੱਛੇ ਜਿਹੇ ਗੱਲ ਕੀਤੀ ਸੀ ਕਿ ਜਿਹੜੇ ਐਮਾਜ਼ੋਨ ਦੇ ਪੁਰਾਣੇ CEO ਆ, ਹਨਾ, ਜੈਫ ਬੈਜ਼ੋਸ, ਉਹਨਾਂ ਨੇ ਵੀ ਕਾਫੀ ਹਾਰਡਵੇਅਰ ਉੱਤੇ ਜਿਹੜਾ ਜ਼ੋਰ ਲਾਇਆ, ਕਿਉਂਕਿ ਸਾਰਿਆਂ ਨੇ ਦੇਖਿਆ ਕਿ ਬਹੁਤ ਜ਼ਿਆਦਾ ਪੈਸਾ GPUs ਤੋਂ NVIDIA ਨੇ ਬਣਾਇਆ, ਤੇ ਆਪਾਂ ਤੇ ਜਿੰਨਾ ਉਹਦਾ ਰੈਵਨਿਊ ਨੂੰ ਇੱਕ ਪਾਸੇ ਰੱਖ ਦੇ, ਇਕੱਲੇ ਮਾਰਜਿਨਸ ਦੀ ਹੀ ਗੱਲ ਕਰੀਏ ਤਾਂ ਉਹ ਬਹੁਤ ਜ਼ਿਆਦਾ। ਸੋ ਉਹਦੇ ਤੋਂ ਬਾਅਦ ਇਹ ਦੇਖ ਰਹੇ ਆ ਸਾਰੇ ਜਾਣੇ ਕਿ GPUs ਤਾਂ ਚੱਲ ਹੈਗੇ ਆ ਜੋ ਹੈਗੇ ਆ, ਤੇ ਆਪਾਂ ਕਿਉਂ ਨਾ ਆਪਣੀ ਸਪਲਾਈ ਚੇਨ ਨੂੰ ਵਰਟੀਕਲੀ ਇੰਟੀਗ੍ਰੇਟ ਕਰੀਏ। ਵਰਟੀਕਲੀ ਇੰਟੀਗ੍ਰੇਟ ਕਹਿਣ ਦਾ ਮਤਲਬ ਹੁੰਦਾ ਵੀ ਐਂਡ ਟੂ ਐਂਡ ਚੀਜ਼ ਦੇ ਉੱਤੇ ਕੰਟਰੋਲ ਕਰਨਾ, ਸਪਲਾਈ ਚੇਨ ਨੂੰ ਪੂਰੇ ਆਪਣੇ ਥੱਲੇ ਲੈ ਕੇ ਆਉਣਾ। ਜਿੱਦਾਂ ਐਪਲ ਵਾਲੇ ਕਰਦੇ ਆ। ਹਾਂਜੀ, ਹਨਾ, ਵੱਧ ਤੋਂ ਵੱਧ ਉਹਨਾਂ ਦੀ ਕੋਸ਼ਿਸ਼ ਹੁੰਦੀ। ਨਹੀਂ, ਚਲੋ ਐਪਲ ਵਾਲੇ ਹੋਰ ਤਰੀਕੇ ਨਾਲ ਕਰਦੇ ਆ। ਐਪਲ ਵਾਲੇ ਜਿੱਦਾਂ ਮੈਨੂਫੈਕਚਰਿੰਗ ਆ, ਉਹਨਾਂ ਦੀ ਚਲੋ ਡਿਫਰੈਂਟ ਸਟ੍ਰੈਟਜੀ ਆ। ਵਰਟੀਕਲ ਇੰਟੀਗ੍ਰੇਸ਼ਨ ਹੁੰਦੀ ਆ ਰਾਜਕਰਨ, ਕਿ ਇੱਕ ਫੈਕਟਰੀ ਦੇ ਵਿੱਚ ਹੀ ਐਂਡ ਟੂ ਐਂਡ ਜਿਹੜਾ ਸਮਾਨ ਬਣ ਰਿਹਾ, ਹਨਾ। ਜਿੱਦਾਂ ਮੰਨ ਲਓ ਤੁਸੀਂ PCBA ਆ, ਆਪਾਂ ਹਾਈਪੋਥੈਟੀਕਲ ਐਗਜ਼ਾਮਪਲ ਲੈ ਲਈਏ ਕਿ ਤੁਹਾਡਾ ਜਿੱਦਾਂ ਤੁਸੀਂ ਫੋਨ ਦੀ ਐਗਜ਼ਾਮਪਲ ਲੈ ਲਓ, ਵੀ ਸਕਰੀਨ ਵੀ ਉਸੇ ਫੈਕਟਰੀ 'ਚ ਹੀ ਬਣਦੀ ਪਈ ਆ, ਜਾਂ ਉਸੇ ਕੰਪਨੀ ਦੇ ਅੰਡਰ ਹੀ ਬਣਦੀ ਪਈ ਆ। ਪ੍ਰੋਸੈਸਰ ਵੀ ਉੱਥੇ ਹੀ ਬਣਦਾ ਪਿਆ, PCBA ਦੀ ਅਸੈਂਬਲੀ ਵੀ ਉੱਥੇ ਹੁੰਦੀ ਪਈ, ਟੈਸਟਿੰਗ ਵੀ ਉੱਥੇ ਹੁੰਦੀ ਪਈ ਆ। ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਹੀ ਆ, ਜਾਂ ਇੱਕ ਕੰਪਨੀ ਦੇ ਅੰਡਰ। ਉਹਨੂੰ ਵਰਟੀਕਲੀ ਇੰਟੀਗ੍ਰੇਟ ਕਹਿੰਦੇ ਆ। ਸੋ ਉਹਦੇ ਨਾਲ ਤੁਸੀਂ ਅੰਦਾਜ਼ਾ ਸਹਿਜ ਹੀ ਲਾ ਸਕਦੇ ਹੋ ਕਿ ਜੇ ਇੱਕ ਕੰਪਨੀ ਦੇ ਕੋਲ ਹੀ ਸਾਰਾ ਹੋਏ, ਤੇ ਜਿਹੜੇ ਵੱਖ-ਵੱਖ ਵੈਂਡਰਸ ਨੇ ਮਾਰਜਿਨ ਲੈਣਾ, ਕਿਸੇ ਨੇ 50%, ਕਿਸੇ ਨੇ 60%, ਹਨਾ, ਇਹਨਾਂ ਤੇ ਵੱਡੇ ਮਾਰਜਿਨ ਹੁੰਦੇ ਆ। ਤੇ ਉਹ ਜਿਹੜੇ ਮਾਰਜਿਨ ਆ, ਉਹ ਵਰਟੀਕਲ ਇੰਟੀਗ੍ਰੇਸ਼ਨ ਦੇ ਨਾਲ ਤੁਹਾਡੇ ਕੋਲ ਹੀ ਰਹਿ ਜਾਂਦੇ ਆ, ਹਨਾ। ਪਰ ਇਹਦੀ ਡਾਊਨ ਸਾਈਡ ਵੀ ਇਹ ਹੈ ਕਿ ਜਿਹੜੇ ਮੈਨੂਫੈਕਚਰਿੰਗ ਵਾਲੇ ਲੋਕ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਤੁਸੀਂ ਆਪਣਾ ਖਿਲਾਰਾ ਜਿਹਾ ਵਧਾਉਂਦੇ ਹੋ, ਤੇ ਉਹਨੂੰ ਮੈਨੇਜ ਕਰਨਾ ਵੀ ਕਈ ਵਾਰ ਔਖਾ ਹੋ ਜਾਂਦਾ। ਸੋ ਐਪਲ ਵਰਟੀਕਲੀ ਇੰਟੀਗ੍ਰੇਟਿਡ ਤਾਂ ਉਸ ਹਿਸਾਬ ਨਾਲ ਨਹੀਂ ਆ, ਪਰ ਵੱਧ ਤੋਂ ਵੱਧ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਬਾਏ ਦਾ ਸ਼ੇਅਰ ਮਾਰਜਿਨ, ਬਾਏ ਦਾ ਸ਼ੇਅਰ ਵੋਲਿਊਮ ਜਿਹੜਾ ਉਹਨਾਂ ਕੋਲ ਹੈਗਾ, ਉਹ ਬਾਹਮ ਰੋੜ ਲੈਂਦੇ ਆ ਐਮਾਜ਼ੋਨ ਵਾਂਗੂ। ਜਿਹੜੇ ਵੈਂਡਰਸ ਹੁੰਦੇ ਉਹਨਾਂ ਦੇ ਮਾਰਜਿਨ ਘਟਾ ਦਿੰਦੇ ਆ, ਹਨਾ। ਪਰ ਚਲੋ, ਜਿਹੜੇ ਸਬ ਵੈਂਡਰ ਹੁੰਦੇ ਆ, ਉਹ ਪੈਸੇ ਕਮਾਉਂਦੇ ਆ ਜਸਟ ਬਾਏ ਦਾ ਵੋਲਿਊਮ, ਮਾਰਜਿਨ ਤੋਂ ਨਹੀਂ। ਤੇ ਮਾਰਜਿਨ ਤੋਂ ਮਤਲਬ ਵੀ ਉਹਨਾਂ ਨਹੀਂ ਵੀ, ਹਨਾ। ਸੋ ਪਰ ਵਰਟੀਕਲ ਇੰਟੀਗ੍ਰੇਸ਼ਨ ਹੁੰਦੀ ਵੀ ਹਰ ਇੱਕ ਅੰਡਰ ਵਨ ਅੰਬ੍ਰੇਲਾ। ਸੋ ਉਹਦੇ ਵਿੱਚ ਚਲੋ ਹਰ ਇੱਕ ਐਂਡ ਟੂ ਐਂਡ, ਹਰ ਇੱਕ 100% ਵਰਟੀਕਲ ਇੰਟੀਗ੍ਰੇਸ਼ਨ ਤਾਂ ਪੋਸੀਬਲ ਨਹੀਂ ਆ। ਸੋ ਇਹਨੂੰ ਵੀ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਕਿ ਐਪਲੀਕੇਸ਼ਨ ਲੇਅਰ, ਸੌਫਟਵੇਅਰ ਲੇਅਰ ਤਾਂ ਇਹਨਾਂ ਨੇ ਚੈਟ GPT, ਜੈਮਨਾਈ ਵਗੈਰਾ ਨੇ ਬਣਾਈ ਆ। ਉਹ ਕਹਿੰਦੇ ਆ ਕਿ ਆਪਾਂ ਹੁਣ ਹਾਰਡਵੇਅਰ ਦੇ ਵਿੱਚ ਵੀ ਜਾਈਏ, ਤੇ ਕੁਆਲਕੌਮ ਇੱਕ ਗੁੱਡ ਅੰਡਰਡੌਗ ਤਾਂ ਨਹੀਂ ਕਹਿ ਸਕਦੇ, ਪਰ ਉਹਨਾਂ ਦਾ ਚੰਗਾ ਨਾਂ ਹੈਗਾ ਕੁਆਲਕੌਮ। ਵੱਡਾ ਪਲੇਅਰ ਆ ਪ੍ਰੋਸੈਸਰ। ਦੇਖੋ ਇਹਨਾਂ ਦੇ ਸਨੈਪਡਰੈਗਨ ਵਾਲੇ ਜਿਹੜੇ ਕਿੰਨੇ ਪ੍ਰੋਸੈਸਰ ਇਹਨਾਂ ਦੇ ਕੰਪਿਊਟ ਇਹਨਾਂ ਕੋਲ ਹੈਗੀ ਆ। ਐਂਡਰੋਇਡ ਦੇ ਮੈਨੂੰ ਲੱਗਦਾ ਮੈਜੋਰਿਟੀ ਆਫ ਦਾ ਪ੍ਰੋਸੈਸਰ ਇਹਨਾਂ ਦੇ ਹੀ ਚੱਲਦੇ ਆ। ਹਾਂਜੀ, ਬਿਲਕੁਲ ਚੱਲਦੇ ਆ। ਤੇ ਪਰ ਮੈਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ 'ਚ ਗੱਲ ਕਰਦਾ ਕਿ NVIDIA ਤਾਂ ਨਹੀਂ ਆ ਉਹ, ਪਰ ਫਿਊਚਰ ਪੋਸੀਬਲ NVIDIA ਹੋ ਸਕਦਾ ਜੇ ਵਰਟੀਕਲ ਇੰਟੀਗ੍ਰੇਟ ਹੋ ਜਾਏ। ਸੋ ਦੋਹਾਂ ਕੰਪਨੀਜ਼ ਨੂੰ ਫਾਇਦਾ ਇਸ ਚੀਜ਼ ਦੇ ਨਾਲ, ਕੋਲੈਬੋਰੇਸ਼ਨ ਦੇ ਨਾਲ। ਕੰਪਿਊਟ ਅੱਜ-ਕੱਲ੍ਹ ਕਾਫੀ ਪੋਪੂਲਰ ਆ। ਇਹਦੇ ਵਿੱਚ ਮੈਂ ਨਾ ਹੈਰਾਨੀ ਵਾਲੀ ਤਾਂ ਨਹੀਂ ਗੱਲ, ਪਰ ਕਾਫੀ ਨਾ ਜਿੱਦਾਂ ਹੁਣ ਆਪਾਂ ਪਿਛਲੀ ਗੱਲ ਵਿੱਚ ਏਜੈਂਟਿਕ AI ਦੀ ਗੱਲ ਕੀਤੀ, ਉਹ ਵੀ ਆਪਣੀ ਗੱਲ ਤੇ ਰੈਲੇਵੈਂਟ ਆ। ਤੇ ਜਿਹੜੇ ਮੈਕ ਮਿਨੀ ਆ ਨਾ ਇਹਦੇ, ਜਾਂ ਮੈਕ ਕਹਿ ਲਓ ਛੋਟੇ ਵਾਲੇ,
ਉਹ ਅੱਜ ਕੱਲ ਉਹਦੀ ਜਿਹੜੀ ਕਾਫੀ ਸ਼ਾਰਟੇਜ ਆਈ ਹੋਈ ਆ। ਸੋ ਮੈਂ ਦੇਖਦਾ ਸੀ ਉਹਦੀ ਸ਼ਾਰਟੇਜ ਕਿਉਂ ਆਈ ਹੈ। ਸੋ ਉਹਦਾ ਕਾਰਨ ਹੈ ਕਿ ਆਟੋਨੋਮਸ ਏਜੰਟਸ ਅੱਜ ਕੱਲ ਕਾਫੀ, ਜਦੋਂ ਓਪਨ ਕਲਾਅ ਹੋ ਗਏ ਵਗੈਰਾ, ਇਹ ਕਾਫੀ ਅੱਜ ਕੱਲ ਪਪੂਲਰ ਆ। ਸੋ ਲੋਕੀ ਚਾਹੁੰਦੇ ਆ ਵੀ ਇਦਾਂ ਦਾ ਇੱਕ ਲੈ ਕੇ ਉਹਦੇ ਵਿੱਚ ਸਾਰੇ ਜਿਹੜੇ ਆਪਣੇ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਸਪੈਂਡ ਕੀਤਾ ਜਾਏ, ਤੇ ਉਹਦੇ ਲਈ ਇਹ ਜਿਹੜਾ ਮੈਕ ਮਿਨੀ ਆ ਕਾਫੀ ਇੱਕ ਕੰਪੈਕਟ ਜੀ ਡਿਵਾਈਸ ਆ ਤੇ ਕਾਫੀ ਰਿਲਾਇਬਲ ਆ। ਸੋ ਉਹਦੇ ਕਰਕੇ ਕਹਿੰਦਾ ਮਤਲਬ ਵੀ ਕੰਪਿਊਟ ਤਾਂ ਅੱਜ ਦੇ ਦਿਨ ਵਿੱਚ ਸੋਨਾ ਚੱਲਦਾ ਪਿਆ। ਉਹਦੇ ਨਾਲ ਜਿਹੜੀ ਇਹਨਾਂ ਦੀ ਚੈਟ ਜੀਪੀਟੀ ਦੇ ਨਾਲ ਕੁਆਲਕਾਮ ਦੀ ਜਿਹੜੀ ਕੋਲੈਬੋਰੇਸ਼ਨ ਹੈ, ਮਿਊਚੁਅਲੀ ਬੈਨੀਫੀਸ਼ੀਅਲ ਹੋਏਗੀ। ਸੋ ਡੈਫੀਨਿਟਲੀ ਬਿਜ਼ਨਸ ਵਿੱਚ ਇਦਾਂ ਦੀ ਗੱਲਾਂ ਬਾਤਾਂ ਤਾਂ ਨਾ ਚੱਲਦੀਆਂ ਰਹਿੰਦੀਆਂ। ਸੋ ਇਹਨੂੰ ਵੀ ਉਸ ਕੰਟੈਕਸਟ ਵਿੱਚ ਦੇਖਣਾ ਚਾਹੀਦਾ ਜੀ। ਅੱਛਾ, ਉਧਰ ਈਲਨ ਮਸਕ ਤੇ ਸੈਮ ਐਲਟਮੈਨ ਦਾ ਜਿਹੜਾ ਝਗੜਾ ਆ, ਅਦਾਲਤੀ ਝਗੜਾ ਆ, ਉਹ ਲਗਾਤਾਰ ਵੱਧ ਰਿਹਾ ਆ, ਆਪਾਂ ਦੇਖ ਰਹੇ ਆ। ਬੜੀ ਇੰਟਰਸਟਿੰਗ ਉਦਾਂ ਵੈਸੇ ਹਰਵਿੰਦਰ ਦੇਖਿਆ ਜਾਵੇ, ਜਿਸ ਤਰੀਕੇ ਦੇ ਨਾਲ ਓਪਨ AI ਆਈ ਨਾਨ ਪ੍ਰੋਫਿਟ ਦੇ ਨਾਂ ਦੇ ਉੱਤੇ, ਫਿਰ ਫਾਰ ਪ੍ਰੋਫਿਟ ਦੇ ਵਿੱਚ ਚੇਂਜ ਜਿਹੜਾ ਉਹ ਇਹਨਾਂ ਨੇ ਹੋ ਜਾਣਾ। ਦੁਨੀਆ ਭਰ ਦਾ ਡਾਟਾ ਇਦਾਂ ਦੀਆਂ ਕੰਪਨੀਜ਼ ਨੇ ਸਾਰਾ ਜਿਹੜਾ ਉਹ ਪਲੇਜਰਾਈਜ਼ ਕਰ ਲਿਆ, ਸਕ੍ਰੈਪ ਕਰ ਲਿਆ, ਕਾਪੀ ਕਰ ਲਿਆ, ਤੇ ਬਾਅਦ ਚ ਉਸੇ ਡਾਟੇ ਨੂੰ ਵਰਤਣ ਦੇ ਲਈ ਤੁਹਾਨੂੰ ਜਿਹੜੀਆਂ ਵੱਖ-ਵੱਖ ਫੀਸਾਂ ਜਿਹੜੀਆਂ ਉਹ ਲਾਉਣੀਆਂ। ਕੁਛ ਚਲੋ ਫ੍ਰੀ ਦਿੰਦੇ ਆ, ਯੂਜ਼ ਕਰ ਲਓ, ਬਟ ਲੋਕਾਂ ਦੀ ਕੀਤੀ ਮਿਹਨਤ ਦੇ ਉੱਤੇ ਕੰਪਨੀਆਂ ਟ੍ਰਿਲੀਅਨਸ ਆਫ ਡਾਲਰ ਦੀਆਂ ਜਿਹੜੀਆਂ ਉਹ ਇਹਨਾਂ ਨੇ ਹੁਣ ਖੜੀਆਂ ਕਰ ਲਈਆਂ। ਸੋ 9 ਲੋਕਾਂ ਦੀ ਜਿਊਰੀ ਕਹਿੰਦੇ ਵੀ ਹੁਣ ਅੱਜ ਬਹਿ ਗਈ ਆ, ਕੱਲ ਤੋਂ ਆਰਗੂਮੈਂਟ ਜਿਹੜੇ ਉਹ ਸ਼ੁਰੂ ਹੋਣਗੇ। ਇਹ ਮਸਲਾ ਉਹੀ ਆ ਵੀ ਈਲਨ ਮਸਕ ਵਾਲਾ, ਕਿਉਂਕਿ ਇਹਦੀ ਆਪਣੀ AI ਦੀ ਕੰਪਨੀ ਉਹਨਾਂ ਕਾਮਯਾਬ ਨਹੀਂ ਬਣ ਸਕੀ ਜਿੱਦਾਂ ਇਹ ਬਾਕੀ ਜਿਹੜੀਆਂ ਉਹ ਅੱਗੇ ਵੱਧ ਗਈਆਂ। ਸੋ ਮਸਕ ਵਰਸਸ ਐਲਟਮੈਨ ਦਾ ਮਸਲਾ ਜਿਹੜਾ ਹੁਣ ਅੱਗੇ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਇਹਦੇ ਵਿੱਚ ਕੀ ਆਪਾਂ ਉਮੀਦ ਜਿਹੜਾ ਉਹ ਲਾ ਰਹੇ ਆ, ਕੀ ਕਿਆਸ ਰਹੀਆਂ ਆ, ਕੀ ਇਸ ਦੇ ਵਿੱਚ ਹੋਊਗਾ, ਤੇ ਕੀ ਇਹ AI ਦੀ ਜਿਹੜੀ ਰੇਸ ਚੱਲ ਰਹੀ ਇਸ ਉੱਤੇ ਕਿਸੇ ਤਰੀਕੇ ਦਾ ਕੋਈ ਅਸਰ ਪਾਵੇਗੀ? ਨਹੀਂ ਰਾਜਕਰਨ, ਤੇ ਕੋਈ ਬੜਾ ਅਸਰ ਨਹੀਂ ਪੈਣਾ। ਸੋ ਉਹਦਾ ਕਾਰਨ ਇਹ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਐਟ ਦਿਸ ਪੁਆਇੰਟ ਇਨ ਟਾਈਮ, ਵੈਸੇ ਮੈਂ ਦੱਸਦਾ ਵੀ ਗੱਲ ਸਟੇਟਮੈਂਟ ਦੇਣ ਤੋਂ ਪਹਿਲਾਂ ਇਹ ਵੀ ਮੈਂ ਦੱਸਦਾ ਵੀ ਫਿਊਚਰ ਪ੍ਰੈਡਿਕਟ ਕਰਨਾ ਬਹੁਤ ਔਖਾ ਹੁੰਦਾ, ਪਰ ਮੈਂ ਆਪਣੇ ਓਪੀਨੀਅਨ ਹੀ ਇੱਥੇ ਦੇ ਸਕਦਾ ਨਾ, ਤੇ ਮੇਰਾ ਓਪੀਨੀਅਨ ਇਹ ਕਿਉਂ ਆ ਉਹਦਾ ਮੈਂ ਕਾਰਨ ਦੱਸਦਾ। ਔਖੇ ਨੂੰ ਕਹਿ ਕੇ ਆਪਾਂ ਨਾਮੁਮਕਿਨ ਹੀ ਕਹਿ ਦਿੰਦੇ ਆ। ਹਾਂਜੀ, ਨਹੀਂ ਚਲੋ ਇਹਦੇ ਵਿੱਚ ਕੌਨਫੀਡੈਂਸ ਮੈਨੂੰ ਇਸ ਗੱਲ ਦੇ ਉੱਤੇ, ਮੈਂ ਉਹ ਵੀ ਕਾਰਨ ਦੱਸਦਾ ਨਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੋ ਲੋਂਗਰ ਰਿਵੋਲਵਸ ਅਰਾਊਂਡ ਚੈਟ ਜੀਪੀਟੀ ਐਂਡ ਇਲਨ ਮਸਕ। ਇੱਕ ਉਹ ਮੇਜਰ ਪਲੇਅਰ ਤਾਂ ਜ਼ਰੂਰ ਹੈਗੇ ਆ, ਤੇ ਉਹੀ ਨਹੀਂ, ਹਾਂ ਉਹੀ ਨਹੀਂ ਹੈ ਨਾ। ਐਂਥਰੋਪਿਕ ਵਾਲੇ ਬੈਠੇ ਆ, ਜੈਮਿਨਾਈ ਵੀ ਆਲਮੋਸਟ ਪੈਰਲਲੀ ਆਲਮੋਸਟ ਚੱਲਦਾ ਪਿਆ। ਉਧਰ ਚਾਈਨਾ ਦੇ ਤੁਸੀਂ ਦੇਖਿਆ ਅਲੀਬਾਬਾ ਹੋ ਗਏ, ਕੁਐਨ ਉਹਨਾਂ ਦੇ ਮਾਡਲ ਆ, ਆਪਣਾ ਡੀਪਸੀਕ ਮਾਡਲ ਉਹਨਾਂ ਦਾ ਵਾ, ਹੋਰ ਵੀ ਜਿਹੜੇ ਮਾਡਲਸ ਹੈ ਨਾ ਪੈਰਲਲ ਚੱਲਦੇ ਪਏ। ਸੋ ਉਹਦੇ ਇੱਕ ਫੁੱਲ ਫਲੈਜ ਇੰਡਸਟਰੀ ਜਿਹੜੀ ਉਹ ਬਣ ਰਹੀ ਆ। ਇਹਦੇ ਵਿੱਚ ਨੋ ਡਾਊਟ ਕਿ ਚੈਟ ਜੀਪੀਟੀ ਵਾਲੇ, ਸੈਮ ਐਲਟਮੈਨ ਤੇ ਗ੍ਰੋਕ ਵਾਲੇ, ਈਲਨ ਮਸਕ ਇੱਕ ਮੇਜਰ ਪਲੇਅਰ ਆ। ਪਰ ਗੱਲ ਇੱਥੇ ਨਹੀਂ, ਜੇ ਭਾਵੇਂ ਕਿ ਉਹਦਾ ਰਿਜ਼ਲਟ ਕੁਛ ਵੀ ਆਵੇ, ਉਹਨੇ ਰੀਸ਼ੇਪ ਨਹੀਂ ਕਰਨਾ ਜਿਸ ਤਰੀਕੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਉਹ ਚੱਲ ਰਹੀ ਆ, ਹੈ ਨਾ, ਇਸ ਚੀਜ਼ ਨੂੰ ਧਿਆਨ ਰੱਖ ਕੇ। ਦੂਸਰੀ ਚੀਜ਼ ਰਾਜਕਰਨ, ਉਹਦੇ 'ਚ ਇਹ ਵੀ ਹੁੰਦਾ ਕਿ ਮੰਨ ਲਓ ਕੁਛ ਟੈਂਪਰੇਰੀ ਤੌਰ ਦੇ ਉੱਤੇ ਕਿਸੇ ਦੇ ਹੱਕ 'ਚ ਫੈਸਲਾ ਹੋ ਜਾਂਦਾ, ਥੋੜਾ ਜਿਹਾ ਉਹਦੀ ਲੱਤ ਉੱਤੇ ਹੋ ਜਾਂਦੀ ਆ, ਪਰ ਗਿਵ ਔਰ ਟੇਕ ਜਿਸ ਤਰੀਕੇ ਦੇ ਨਾਲ ਕੰਮ ਕਰੇ, ਕਿਉਂਕਿ ਦੋਨੋਂ ਕੰਪਨੀ ਸਟ੍ਰੈਟੇਜਿਕ ਵੀ ਤਾਂ ਹੈਗੀਆਂ ਨਾ US ਦੇ ਇੰਟਰਸਟਸ ਨੂੰ, ਹੈ ਨਾ। ਉਹ ਵੀ ਉਹਦੇ ਵਿੱਚ ਵੀ ਚੀਜ਼ਾਂ ਨੂੰ ਕੰਸੀਡਰ ਕੀਤਾ ਜਾ ਸਕਦਾ। ਥੋੜੀ ਬਹੁਤੀ ਕਹਿ ਮੋਟੇ ਤੌਰ ਉੱਤੇ ਵੀ ਸਲੈਪ ਔਨ ਦਾ ਰਿਸਟ ਵਾਲੀ ਗੱਲ ਤੇ ਆਪਾਂ ਜ਼ਰੂਰ ਦੇਖਾਂਗੇ, ਪਰ ਇਹਦੇ ਵਿੱਚ ਮੈਨੂੰ ਇਹ ਨਹੀਂ ਲੱਗਦਾ ਕਿ ਕੋਈ ਏਡਾ ਮੇਜਰ ਹੀ ਕੋਈ ਜਿਹੜਾ ਚੇਂਜ ਆ ਉਹ ਆ ਜੇ, ਯੂ ਨੋ। ਸੋ ਜੋ ਦੇਖਣ ਨੂੰ ਆਪਾਂ ਨੂੰ ਚੀਜ਼ਾਂ ਲੱਗਦੀਆਂ, ਉਹ ਮੈਂ ਤੈਨੂੰ ਇਸ ਤਰੀਕੇ ਦੇ ਨਾਲ ਦੇਖਦਾ। ਚਲੋ ਹਰਵਿੰਦਰ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ। ਗੱਲਬਾਤ ਜਿਹੜੀ ਆਪਣੇ ਪ੍ਰੋਗਰਾਮ ਦੀ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ। ਜੋ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਆ, ਪਬਲਿਕ ਸਕੂਲਸ ਦੇ ਵਿੱਚ AI ਦਾ ਫੋਕਸ, ਸੈਨ ਫਰਾਂਸਿਸਕੋ AI ਦੀ ਰਾਜਧਾਨੀ ਹੈਗੀ ਆ ਕਿ ਨਹੀਂ ਹੈਗੀ, ਤੇ ਟਰੈਕਿੰਗ ਤੇ ਲੌਜਿਸਟਿਕਸ ਦੇ ਵਿੱਚ AI ਦਾ ਕੀ ਰੋਲ ਆ ਰਿਹਾ, ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit ब्रेक तो बाद एक फिर आप सब का स्वागत करते हैं सुत प्रोग्राम पंजाबी टेक टॉक। मैं राजकरणबीर सिंह, जुड़े हुए ने मेरे नाल हरविंदर सिंह कंग। हरविंदर जी ने एक फिर स्वागत है जी, सत श्री अकाल। ਸਤਿ ਸ਼੍ਰੀ ਅਕਾਲ ਰਾਜਕਰਨਬੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ TV ਵੇਖ ਰਹੇ ਸਾਰੇ ਸਾਡੇ ਮਾੜੇ ਵਿਊਅਰਸ ਤੇ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਨਿੱਘਾ ਜੀ ਆਇਆਂ ਨੂੰ ਜੀ। ਨਿਊਯਾਰਕ ਸਿਟੀ ਨੇ ਜਿਹੜੇ ਪਹਿਲਾਂ ਕਹਿ ਰਹੇ ਸੀਗੇ ਵੀ ਅਸੀਂ AI ਫੋਕਸਡ ਜਿਹੜੇ ਪਬਲਿਕ ਹਾਈ ਸਕੂਲ ਆ ਉਹ ਪਲਾਨ ਕਰ ਰਹੇ ਆ, ਉਹਦੇ ਤੇ ਵਰਕ ਕਰਨਾ ਆ। ਉਹਨਾਂ ਨੇ ਉਹਨਾਂ ਪਲਾਨਸ ਦੇ ਉੱਤੇ ਹਾਲ ਦੀ ਘੜੀ ਬ੍ਰੇਕਾਂ ਜਿਹੜੀਆਂ ਮਾਰ ਦਿੱਤੀਆਂ। ਬ੍ਰੇਕਾਂ ਤਾਂ ਖੈਰ ਨਹੀਂ ਮਾਰੀਆਂ, ਪਰ ਉਹਦਾ ਜਿਹੜਾ ਪੈਥ ਆ ਉਹ ਚੇਂਜ ਕਰ ਦਿੱਤਾ। ਠੀਕ ਆ, ਉਹ ਬੇਸਿਕਲੀ ਨਿਊ AI ਫੋਕਸ ਪਬਲਿਕ ਸਕੂਲ ਦੇ ਪਲਾਨ ਸੀ ਜਿਹਦੇ ਉੱਤੇ ਉਹਨਾਂ ਬ੍ਰੇਕਾਂ ਲਾਈਆਂ ਵਾ। ਉਹਦਾ ਕਾਰਨ ਇਹ ਹੋਇਆ ਰਾਜਕਰਨ ਕਿ ਉਹਦੀ ਪੋਲੀਟੀਕਲ ਤੇ ਕਮਿਊਨਿਟੀ ਵਿੱਚ ਆਪੋਜੀਸ਼ਨ ਬਹੁਤ ਜ਼ਿਆਦਾ ਆਈ, ਮੁਖਾਲਫਤ ਹੋਈ ਉਹਨਾਂ ਦੇ ਪਲਾਨ ਦੀ। ਹੁਣ ਪਲਾਨ ਦੀ ਮੁਖਾਲਫਤ ਕਿਉਂ ਹੋਈ, ਉਹ ਬੇਸਿਕਲੀ ਆਪਾਂ ਕਰ ਲੈਨੇ ਵੀ ਪਲਾਨ ਕੀ ਸੀ AI ਸਕੂਲ ਦਾ ਪਲਾਨ। ਉਹ ਇਹ ਸੀ ਵੀ ਹਾਈ ਸਕੂਲ ਮੈਨਹੈਟਨ ਦੇ ਵਿੱਚ, ਨਿਊਯਾਰਕ ਦੇ ਵਿੱਚ AI ਥੀਮ ਹਾਈ ਸਕੂਲ ਦਾ ਪ੍ਰਪੋਜ਼ਲ ਆਇਆ ਜਿਹੜਾ ਕਿ ਫੋਕਸ ਕਰੇਗਾ ਐਡਵਾਂਸ ਟੈਕਨੋਲੋਜੀ, ਜਿਹਨੂੰ STEM ਆਮ ਤੌਰ ਤੇ ਕਹਿੰਦੇ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ, ਹੈ ਨਾ। ਉਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕੋਡਿੰਗ ਦੇ ਪੈਥਵੇ ਵੀ ਹੈਗੇ ਸੀ ਵੀ ਤਾਂ ਕਿ ਬੱਚਿਆਂ ਨੂੰ ਟੈਕ ਕੈਰੀਅਰ ਦੇ ਲਈ ਤੋਰਿਆ ਜਾਏ ਅੱਗੇ। ਤੇ ਪਰ ਉਹਦੀ ਜਿਹੜੀ ਰਾਜਕਰਨ ਉਹਦਾ ਸਿਲੈਕਟਿਵ ਕ੍ਰਾਈਟੇਰੀਆ ਸੀ, ਉਹ ਸਕਰੀਨਿੰਗ ਸੀ, ਜਿਹਦਾ ਮਤਲਬ ਇਹ ਆ ਕਿ ਜਿਹੜੀ ਐਡਮਿਸ਼ਨ ਸੀ ਉਹ ਉਹਦੀ ਦੀ ਐਕੈਡੈਮਿਕ ਪਰਫਾਰਮੈਂਸ ਦੇ ਉੱਤੇ ਮੈਟਰ ਕਰਨੀ ਸੀ। ਸੋ ਜਿਹੜੇ ਉਹਦੇ ਵਿੱਚ ਬੱਚੇ ਕੁਛ ਮੈਰਿਟ ਬੇਸਡ ਅੱਗੇ ਆਉਣਗੇ, ਉਹਨਾਂ ਨੂੰ ਹੀ ਇਸ ਸਕੂਲ ਵਿੱਚ ਜਿਹੜਾ ਉਹਨਾਂ ਦੀ ਐਡਮਿਸ਼ਨ ਹੋਏਗੀ ਉਹਨਾਂ ਨੂੰ ਭਰਤੀ ਕੀਤਾ ਜਾਊਗਾ। ਤੇ ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਐਜੂਕੇਸ਼ਨ ਅਫੀਸ਼ੀਅਲ ਤੇ ਕਮਿਊਨਿਟੀ ਲੀਡਰ ਸੀ, ਉਹਨਾਂ ਨੇ ਸਟਰੋਂਗ ਉਹਨੂੰ ਪੁਸ਼ਬੈਕ ਦਿੱਤਾ। ਉਹ ਕਹਿੰਦੇ ਵੀ ਵੇਖੋ, ਜੇ ਤੁਸੀਂ ਮੈਰਿਟ ਬੇਸਡ ਸਿਸਟਮ ਰੱਖੋਗੇ ਇਹਦੇ ਨਾਲ ਇਨਇਕੁਆਲਿਟੀ ਬਹੁਤ ਜ਼ਿਆਦਾ ਹੋਏਗੀ। ਜਿਹੜੇ ਡਿਸਐਡਵਾਂਟੇਜਸ ਸਟੂਡੈਂਟ ਹੈਗੇ ਆ, ਜਿਹੜੇ ਆਲਰੇਡੀ ਜਿਨ੍ਹਾਂ ਦੇ ਪੇਰੈਂਟਸ ਨਹੀਂ ਕੁਛ ਵੀ ਕਰ ਸਕਦੇ, ਉਹਨਾਂ ਦੇ ਲਈ ਤੇ ਆਲਰੇਡੀ ਸਮੱਸਿਆ ਹੈਗੀ ਆ। ਜਿਹਦੇ ਕਰਕੇ ਰਾਜਕਰਨ ਸਾਨੂੰ ਪਤਾ ਹੋਊਗਾ ਕਿ ਅਮਰੀਕਨ ਸਿਸਟਮ ਵਿੱਚ ਜਿਹੜਾ ਸਿਲੈਕਟਿਵ ਸਿਸਟਮ ਹੈ ਇਹਨੂੰ ਕਾਫੀ ਸਮੇਂ ਤੋਂ ਡਿਲਿਊਟ ਜਿਹੜਾ ਉਹ ਕੀਤਾ ਜਾ ਰਿਹਾ, ਜਿਹਦੇ ਵਿੱਚ ਪਹਿਲਾਂ ਸੈਟ ਸਕੋਰ ਹੁੰਦੇ ਸੀ, GRE ਵਗੈਰਾ ਤੇ ਚੱਲ ਹੈਗੇ ਅਜੇ ਵੀ। ਸੈਟ ਨੂੰ ਖਤਮ ਕਰਨ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਜਿਹੜਾ ਐਪਟੀਟਿਊਡ ਟੈਸਟ ਹੈਗਾ ਉਹਨੂੰ ਖਤਮ, ਸੈਟ ਸਕੋਰ ਬੰਦ ਕਰਤੇ ਆ ਵੀ ਸਾਨੂੰ ਜ਼ਰੂਰਤ ਨਹੀਂ ਆ ਐਡਮਿਸ਼ਨ ਦੀ। ਹਾਂਜੀ, ਉਹ ਬੇਸਿਕਲੀ ਹੈ ਨਾ, ਉਹ ਵੀ ਇੱਕ ਕਾਰਨ। ਹੋਰ ਵੀ ਕੁਛ ਏਦਾਂ ਦੇ ਜਿਹੜੇ ਡਿਸੀਜਨ ਆਏ ਹੈਗੇ ਆ ਕਿ ਜਿਹਦੇ ਕਰਕੇ ਜਿਹੜਾ ਮੈਰਿਟ ਬੇਸਡ ਸਿਸਟਮ ਆ ਉਹਨੂੰ ਘਟਾਇਆ ਜਾਏ, ਕਿਉਂਕਿ ਉਹ ਕਹਿੰਦੇ ਆ ਵੀ ਇਹਦੇ ਨਾਲ ਇਨਇਕੁਆਲਿਟੀ ਜਿਹੜੀ ਆ ਵੱਧਦੀ ਆ। ਹੁਣ ਇਹ ਇੱਕ ਕੰਟਰੋਵਰਸ਼ੀਅਲ ਸਬਜੈਕਟ ਆਪਾਂ ਜਿਹੜੇ ਮੁਲਕਾਂ ਦੇ ਵਿੱਚੋਂ ਛੋਟੇ ਹੁੰਦੇ ਪੜ੍ਹਿਆ, ਚਲੋ ਵੱਡੇ ਹੁੰਦੇ ਤੇ ਇੱਥੇ ਐਜੂਕੇਸ਼ਨ, ਬਾਕੀ ਵੱਡੇ ਵਾਲੀ ਐਜੂਕੇਸ਼ਨ ਤੇ ਭਾਵੇਂ ਇੱਥੋਂ ਦੀ, ਪਰ ਛੋਟੇ ਹੁੰਦੇ ਦੀ ਐਜੂਕੇਸ਼ਨ ਅਸੀਂ ਹਾਈਲੀ ਮੈਰਿਟ ਬੇਸਡ ਇਕੋਨਮੀ ਦੇ ਵਿੱਚੋਂ ਆਏ ਹਾਂ, ਹਨਾ। ਤੇ ਉਹਦੇ ਵਿੱਚ ਸਾਨੂੰ ਇਹ ਚੀਜ਼ ਲੱਗਦੀ ਹੈ ਕਿ ਨਹੀਂ, ਉਹ ਤਰੀਕਾ ਇੱਕ ਠੀਕ ਆ, ਪਰ ਆਪਾਂ ਨੂੰ US ਦੇ ਪਰਸਪੈਕਟਿਵ ਤੋਂ ਆਪਾਂ ਦੇਖੀਏ ਤੇ ਉਹ ਕਹਿੰਦੇ ਕਿ ਇਤਨਾ ਇਨਇਕੁਆਲਿਟੀ ਜਿਹੜੀ ਉਹ ਵੱਧਦੀ ਆ, ਹਨਾ।
ਸੋ ਉਹਦੇ ਕਰਕੇ ਜਿਹੜੇ ਡਿਸੀਜਨ ਮੇਕਰ ਉਹਨਾਂ ਕਿਹਾ ਵੀ ਆਪਾਂ ਇਹਨੂੰ ਅਪਰੂਵ ਨਹੀਂ ਕਰਨਾ ਇਸ ਜਿਹੜਾ ਕਰੰਟ ਐਡਮਿਸ਼ਨ ਮਾਡਲ ਹੈਗਾ ਵਾ ਠੀਕ ਹੈ। ਉਹਨੂੰ, ਤੇ ਉਹਦੇ ਕਰਕੇ ਹੈ ਨਾ ਜਿਹੜੀ ਡਿਬੇਟ ਆ ਇਹ ਸਾਰੀ ਚੱਲ ਰਹੀ ਹੈ। ਜਿਹੜੇ ਸਪੋਰਟਰ ਆ ਉਹ ਕਹਿੰਦੇ ਆ ਕਿ ਵੇਖੋ ਭਾਈ, ਜੇ ਆਪਾਂ ਫਿਊਚਰ ਸਾਨੂੰ ਪਤਾ ਟੈਕ ਦਾ ਵਾ, ਤੇ ਟੈਕ ਦੇ ਲਈ ਆਪਾਂ ਬੱਚਿਆਂ ਨੂੰ ਉਸ ਤਰੀਕੇ ਨਾਲ ਤਿਆਰ ਨਹੀਂ ਕਰ ਰਹੇ, ਸਾਨੂੰ H1B ਦੇ ਉੱਤੇ ਵੱਖ-ਵੱਖ ਦੇਸ਼ਾਂ ਤੋਂ ਲਿਆਉਣੇ ਪੈਂਦੇ ਆ, ਆਪਾਂ ਕਿਉਂ ਨਾ ਆਪਣੇ ਬੱਚੇ ਤਿਆਰ ਕਰੀਏ। ਫਿਊਚਰ ਰੈਡੀ ਐਜੂਕੇਸ਼ਨ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਟੈਕਨੋਲੋਜੀ ਵਾਲੀ ਆ ਰਹੀ ਆ, ਜਿਹੜੇ ਹਾਂ। ਸਪੋਰਟਰ ਹੈ ਨਾ। ਤੇ ਨਾਲ ਦੀ ਨਾਲ ਕਿਉਂਕਿ ਸਾਨੂੰ ਪਤਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਪੈਸਾ ਵੀ ਬਹੁਤ ਜੁੜਿਆ, ਇਹਦੇ ਨਾਲ ਇੱਕ ਸਟਰੋਂਗ ਇੰਟਰਸਟ ਜਿਹੜਾ ਉਹ ਬਣ ਰਿਹਾ, ਤੇ ਜਿਹੜੇ ਜਿੰਨੀਆਂ ਅਵੇਲੇਬਲ ਸੀਟਸ ਹੈਗੀਆਂ ਉਹਦੇ ਨਾਲੋਂ ਸਾਨੂੰ ਬਹੁਤ ਜ਼ਿਆਦਾ ਐਪਲੀਕੈਂਟ ਆਏ ਆ, ਸਾਨੂੰ ਕੋਈ ਨਾ ਕੋਈ ਕ੍ਰਾਈਟੇਰੀਆ ਤੇ ਸਿਲੈਕਸ਼ਨ ਦਾ ਜਿਹੜਾ ਉਹ ਰੱਖਣਾ ਹੀ ਪੈਣਾ। ਤੇ ਜਿਹੜੇ ਆਪੋਜੀਸ਼ਨ ਆ ਇਹਨੂੰ ਅਪੋਜ਼ ਕਰਨ ਵਾਲੇ, ਉਹ ਕਹਿੰਦੇ ਆ ਵੀ ਦੇਖੋ, ਜਿਹੜੀ ਨਿਊਯਾਰਕ ਸਿਟੀ ਦੀ ਐਕੁਇਟੀ ਹੈਗੀ ਆ ਪਬਲਿਕ ਐਜੂਕੇਸ਼ਨ ਦੇ ਵਿੱਚ, ਉਹਨੂੰ ਜੇ ਆਪਾਂ ਮੱਦੇ ਨਜ਼ਰ ਰੱਖੀਏ, ਤੇ ਜਿਹੜਾ ਸਾਡਾ ਸਿਲੈਕਟਿਵ ਕ੍ਰਾਈਟੇਰੀਆ ਤੁਸੀਂ ਲੈ ਕੇ ਆਏ ਹੋ ਇਹਦੇ 'ਚ, ਉਹ ਉਹਦੇ ਨਾਲ ਕਨਫਲਿਕਟ ਕਰਦਾ। ਤੇ ਨੰਬਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਐਡਵਾਂਸ ਟੈਕਨੋਲੋਜੀ ਆ, STEM ਦੇ ਰਿਲੇਟਿਡ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਕੋਡਿੰਗ ਵਗੈਰਾ, ਉਹ ਐਕਸੈਸਿਬਲ ਹੋਣੀ ਚਾਹੀਦੀ ਆ ਸਾਰੇ ਸਟੂਡੈਂਟਸ ਨੂੰ, ਨਾ ਕਿ ਇਕੱਲੇ ਟੌਪ ਪਰਫਾਰਮਰਸ ਨੂੰ। ਸੋ ਵੇਖੋ, ਜਿਹੜੇ ਦੋਨੋਂ ਵਿਊ ਆ ਉਹ ਠੀਕ ਆ, ਹੈ ਨਾ। ਤੇ ਪਰ ਇਹਦੇ ਚੋਂ ਹਾਲ ਦੀ ਘੜੀ ਜਿਹੜਾ ਵਾ ਉਹ ਆਪੋਜੀਸ਼ਨ ਵਾਲੇ ਜਿਹੜੇ ਉਹ ਜਿੱਤਦੇ ਨਜ਼ਰ ਆਏ ਆ। ਪਰ ਇਹਨੂੰ ਇਸ ਤਰੀਕੇ ਨਾਲ ਮੈਂ ਦੁਬਾਰਾ ਕਰਦਾ ਕਿ ਨਿਊਯਾਰਕ ਸਿਟੀ ਨੇ ਰਿਜੈਕਟ ਨਹੀਂ ਕੀਤੀ AI ਐਜੂਕੇਸ਼ਨ, ਉਹਨੇ ਰਿਜੈਕਟ ਕੀਤੀ ਆ ਵੀ ਇਹਨੂੰ ਸਟਰਕਚਰ ਕਿੱਦਾਂ ਕੀਤਾ ਗਿਆ। ਫਾਈਟ ਟੈਕਨੋਲੋਜੀ ਦੇ ਨਾਲ ਨਹੀਂ ਆ ਸੰਬੰਧਿਤ, ਸਾਰਿਆਂ ਨੂੰ ਪਤਾ ਵੀ ਦੋਨੋਂ ਪਾਸੇ ਮੰਨਦੇ ਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਐਜੂਕੇਸ਼ਨ ਹੋਣੀ ਚਾਹੀਦੀ ਆ, ਪਰ ਐਕਸੈਸ ਕਿਹਨੂੰ ਮਿਲੇ ਇਸ ਐਜੂਕੇਸ਼ਨ ਦੀ, ਰੌਲਾ ਉਸ ਗੱਲ ਦਾ। ਜੀ। ਕਿਉਂਕਿ ਇਹਨਾਂ ਨੂੰ ਇਹ ਲੱਗ ਰਿਹਾ ਵੀ ਇਸ ਨੂੰ ਐਕਚੁਅਲ 'ਚ ਕਰਨਾ ਇਟਸ ਗੋਇੰ ਟੂ ਬੀ ਬੜੀ ਐਕਸਪੈਂਸਿਵ। ਉਹ ਵੀ ਇੱਕ ਕਾਰਨ ਜਿਹੜਾ ਉਹ ਨਾਲ ਦੇ ਨਾਲ ਰਹਿੰਦਾ ਆ, ਕਿਉਂਕਿ ਕਿਸੇ ਵੀ ਪਲਾਨ ਨੂੰ ਇਸ ਤਰੀਕੇ ਦੇ ਨਾਲ ਲੈ ਕੇ ਆਉਣਾ, ਨਾਟ ਦੈਟ ਸੌਖਾ ਕੰਮ ਨਹੀਂ ਆ, ਬੜੀ ਐਕਸਪੈਂਸਿਵ ਜਿਹੜਾ ਬਣ ਜਾਂਦਾ ਆ। ਬਜਟਿੰਗ ਦਾ ਵੀ ਰੌਲਾ ਜਿਹੜਾ ਨਾਲ ਰਹਿੰਦਾ ਹੈ। ਜੀ। ਅਗਲੀ ਆਪਾਂ ਹਰਵਿੰਦਰ ਗੱਲ ਕਰਦੇ ਹਾਂ ਸਿਲੀਕਨ ਵੈਲੀ, ਦੇਖੋ ਟੈਕ ਦੀ ਦੁਨੀਆ ਦੇ ਵਿੱਚ ਮਸ਼ਹੂਰ ਜਿਹੜਾ ਇਹ ਨਾਮ ਆ, ਇਹਨੂੰ ਕੈਪੀਟਲ ਆਖਿਆ ਜਿਹੜਾ ਉਹ ਜਾਂਦਾ ਆ, ਓਬਵੀਅਸਲੀ ਕੋਈ ਕਾਰਨ ਜਿਹੜਾ ਇਸ ਦੇ ਵਿੱਚ ਹੈਗਾ ਆ। ਤੇ ਸੈਨ ਫਰਾਂਸਿਸਕੋ ਕਹਿੰਦੇ ਵੀ AI ਕੈਪੀਟਲ ਆਫ ਦਾ ਵਰਲਡ, ਇਕਨੋਮਿਕਲੀ ਪਛੜ ਰਹੀ ਹੈ। ਬਿਲਕੁਲ, ਇਹ 'ਚ ਕੋਈ ਦੋ ਰਾਮਾ ਨਹੀਂ ਕਿ ਸੈਨ ਫਰਾਂਸਿਸਕੋ ਪਾਰਟਿਕੂਲਰਲੀ ਤੇ ਬੇ ਏਰੀਆ ਇਨ ਜਨਰਲ, ਇਹ ਗਲੋਬਲ ਐਪੀਸੈਂਟਰ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਨੋਵੇਸ਼ਨ ਦਾ। ਪਰ ਜਿਹੜੀ ਉਹਨਾਂ ਦੀ ਲੋਕਲ ਇਕੋਨਮੀ ਆ ਉਹ ਬਹੁਤ ਸਟਰਗਲ ਕਰ ਰਹੀ ਆ, ਹੈ ਨਾ। ਇਹ ਦੋ ਚੀਜ਼ਾਂ ਵੱਖੋ ਵੱਖਰੀਆਂ। ਤੇ ਮਿਸਾਲ ਦੇ ਤੌਰ ਤੇ ਦੇਖੋ, ਓਪਨ AI, ਐਂਥਰੋਪਿਕ ਵਰਗੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਫਰਮਸ, ਜਿਨ੍ਹਾਂ ਦਾ ਕਲੈਕਟਿਵਲੀ ਮੰਨਿਆ ਜਾ ਰਿਹਾ ਕਿ $2 ਟ੍ਰਿਲੀਅਨ ਦੀਆਂ ਥੋੜੇ ਸਾਲਾਂ ਵਿੱਚ ਉਹ ਕੰਪਨੀਆਂ ਬਣ ਗਈਆਂ, ਹੈ ਨਾ। ਇਟਸ ਅ ਹਿਊਜ ਸਮ ਆਫ ਮਨੀ। 91 ਦੇ ਕਰੀਬ ਹੋਰ AI ਸਟਾਰਟਅਪ ਯੂਨੀਕੋਰਨ ਇਸ ਏਰੀਆ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ ਬੈਠੇ ਆ, ਹੈ ਨਾ, ਜਿਹੜੇ $100 of billion, ਟ੍ਰਿਲੀਅਨਸ ਕਹਿ ਲਓ ਤੁਸੀਂ, ਉਹਨਾਂ ਦੀ ਹੈਗੀ ਆ। ਤੇ ਉਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਜਿਹੜੇ ਬਿਲੀਅਨ ਨੇ, ਕਿੰਨੇ ਨਵੇਂ ਬਿਲੀਅਨਰ ਬਣਾਏ, ਤੇ ਟੈਲੈਂਟ ਦੇ ਕਰਕੇ ਜਿਨ੍ਹਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਮਝ ਆ, ਉਹਨਾਂ ਦਾ ਕੰਪੀਟੀਸ਼ਨ ਜਿਹੜਾ ਚੱਲ ਰਿਹਾ, ਹੈ ਨਾ। ਤੇ ਇਹ ਤਾਂ ਇੱਕ ਗੁੱਡ ਓਵਰਆਲ, ਇਹਨੂੰ ਤੁਸੀਂ ਦੇਖਿਆ ਜਾਏ ਤੇ ਇੱਕ ਗੁੱਡ ਥਿੰਗ ਆ ਵੀ ਸਿਟੀ ਤਾਂ ਬੂਮ ਕਰਨੀ ਚਾਹੀਦੀ ਹੈ। ਪਰ ਲੋਕਲ ਇਕੋਨਮੀ ਜਿਹੜੀ ਆ ਉਹ ਵੀਕ ਆ। ਉਹਦਾ ਕਾਰਨ ਇਹ ਆ ਕਿ ਇੰਪਲੋਇਮੈਂਟ ਟੈਕ ਸੈਕਟਰ ਦੇ ਵਿੱਚ 2022 ਤੋਂ ਡਾਊਨ ਚੱਲ ਰਹੀ ਹੈ। ਤੁਹਾਨੂੰ ਆਪਾਂ ਦੇਖਿਆ ਹੀ ਆ ਕਿ ਆਪਾਂ ਹੁਣ ਥੋੜਾ ਸਮਾਂ ਪਹਿਲਾਂ ਆਪਣੇ ਪਿਛਲੇ ਹਿੱਸੇ ਦੇ ਵਿੱਚ ਇਕੱਲੀ ਮੈਟਾ ਦੀ ਗੱਲ ਕੀਤੀ, ਤੇ ਉਹਨਾਂ 30,000 ਬੰਦਾ ਲੇ ਆਫ ਕੀਤਾ। ਇਸ ਤਰ੍ਹਾਂ ਬਹੁਤ ਜ਼ਿਆਦਾ ਟੈਕ ਦੀਆਂ ਕੰਪਨੀ ਜਿਹੜੀਆਂ ਉਹ ਲੇ ਆਫ ਕਰ ਰਹੀਆਂ, ਹੈ ਨਾ। ਜਿਹੜੀ ਆਫਿਸ ਦੀ ਵੈਕੈਂਸੀ ਆ ਉਹ ਕਾਫੀ ਹਾਈ ਆ, ਤਕਰੀਬਨ 35% ਜਿਹੜੇ ਆਫਿਸ ਆ ਉਹ ਵਿਹਲੇ ਪਏ ਹੋਏ ਆ। ਡਾਊਨਟਾਊਨ ਦੇ ਵਿੱਚ ਐਕਟੀਵਿਟੀ ਤੇ ਫੁੱਟ ਟ੍ਰੈਫਿਕ ਜਿਹੜੀ ਆ ਉਹ ਕੋਵਿਡ ਲੈਵਲ ਤੱਕ ਕਦੇ ਵੀ ਨਹੀਂ ਪਹੁੰਚੀ, ਤੇ ਲੇਬਰ ਫੋਰਸ ਜਿਹੜੀ ਆ ਉਹ ਸ਼ਰਿੰਕ ਹੋ ਰਹੀ ਆ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਰਾਜਕਰਨ, ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਕੋਈ ਕੰਮ ਕਰਨ ਦੇ ਲਈ ਆਪਾਂ ਨੂੰ ਉਨੇ ਬੰਦਿਆਂ ਦੀ ਲੋੜ ਨਹੀਂ ਪੈਣੀ ਆਉਣ ਵਾਲੇ ਟਾਈਮ ਦੇ ਵਿੱਚ। ਤੇ ਜੇ ਉਨੇ ਬੰਦਿਆਂ ਦੀ ਲੋੜ ਨਹੀਂ ਪੈਣੀ, ਤੇ ਜਿਹੜੀ ਲੋਕਲ ਇਕੋਨਮੀ ਆ, ਇਹ ਬੜਾ ਇੰਪੋਰਟੈਂਟ ਆਈਡੀਆ ਹੈਗਾ ਆਪਾਂ ਅੱਜ ਦੇ ਟਾਕ ਸ਼ੋਅ ਵਿੱਚ ਇਸ ਲਈ ਵੀ ਕਰਨ ਦੇ ਲਈ ਕਿ ਆਪਣੇ ਜਿਹੜੇ ਲੋਕ ਰੀਟੇਲ ਦੇ ਵਿੱਚ ਕੰਮ ਕਰਦੇ ਆ ਜਾਂ ਬਿਜ਼ਨਸ ਓਨਰ ਹੈਗੇ ਆ, ਉਹਨਾਂ ਦੇ ਲਈ ਵੀ ਇਹ ਚੀਜ਼ ਸਮਝਣ ਵਾਲੀ ਆ, ਸੋਚਣ ਵਾਲੀ ਆ। ਤੇ ਕਿਉਂਕਿ ਜਿਹੜੀ ਲੇਬਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਜਿੰਨਾ ਪੈਸਾ ਜਨਰੇਟ ਹੋ ਰਿਹਾ, ਉਹਨੂੰ ਓਨੀ ਲੇਬਰ ਦੀ ਲੋੜ ਨਹੀਂ ਆ ਜਿੰਨੀ ਪਹਿਲਾਂ ਟ੍ਰੈਡੀਸ਼ਨਲ ਟੈਕ ਵਿੱਚ ਹੁੰਦੀ ਸੀ। ਤੇ ਉਹਦੇ ਕਰਕੇ ਬਹੁਤ ਲੋਕਾਂ ਦੇ ਕੋਲ ਪੈਸਾ ਜਿਹੜਾ ਉਹ ਨਹੀਂ ਹੋ ਰਿਹਾ, ਡਿਸਟ੍ਰੀਬਿਊਸ਼ਨ ਪੈਸੇ ਦੀ ਜਿਹੜੀ ਉਹ ਨਹੀਂ ਹੋ ਰਹੀ।
ਤੇ ਤੀਸਰੀ ਚੀਜ਼ ਇਹ ਆ ਕਿ ਜਦੋਂ ਲੇਬਰ ਫੋਰਸ ਜਿਹੜੀ ਉਹ ਸ਼ਰਿੰਕ ਹੋ ਰਹੀ ਆ, ਇੰਨਾ ਪੈਸਾ ਨਹੀਂ ਇਕੋਨਮੀ ਦੇ ਵਿੱਚ ਆ ਰਿਹਾ, ਤੇ ਲੋਕੀ ਸੈਨ ਫਰਾਂਸਿਸਕੋ ਜਿਹੜੇ ਛੱਡ ਕੇ ਬਾਹਰ ਜਾ ਰਹੇ ਆ। ਤੇ ਜਿਹੜੀ ਇਕੋਨਮੀ ਤੇ ਉਹ ਤੇ ਆਮ ਲੋਕਾਂ ਦੀ ਸਪੈਂਡਿੰਗ ਦੇ ਨਾਲ ਹੀ ਹੁੰਦੀ ਆ, ਹਨਾ। ਤੇ ਉਹਦੇ ਨਾਲ ਰਾਜਕਰਨ ਮੈਨੂੰ ਕਦੇ-ਕਦੇ ਇਹ ਲੱਗਦਾ, ਚਲੋ ਆਪਾਂ ਆਪਣੇ ਵਿਚਾਰ ਵੀ ਆਪਾਂ ਵਿੱਚ ਹੀ ਰੱਖਦੇ ਹੁੰਦੇ ਆਪਣੀ ਨਾਲ ਹੀ ਆ। ਕਨਵਰਸੇਸ਼ਨ ਦੇ ਵਿੱਚ, ਕਿ ਜਿੱਦਾਂ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਦੀ ਨਾ ਜਿਹੜੇ ਟੈਕ ਸੈਕਟਰ ਆ, ਉਹਦੇ ਵਿੱਚ ਮੈਂ ਰਿਪੋਰਟਸ ਪੜ੍ਹਦਾ ਸੀ, ਯੂਕੇ ਦੀ ਰਿਪੋਰਟ ਸੀ, ਕਿ ਜਿਹੜੇ ਇੰਡੀਅਨ ਲੋਕ ਇੰਡੀਅਨ ਕੰਪਨੀਜ਼ ਹੈਗੀਆਂ ਨਾ, ਜਾਂ ਬਾਹਰੋਂ ਜਿਹੜੀਆਂ ਜਾਂਦੀਆਂ ਇੰਡੀਆ ਦੇ ਵਿੱਚ ਰਿਸਰਚ ਕਰਨਾ, ਜਾਂ ਸੌਰੀ ਮਾਫੀ ਚਾਹੁੰਦਾ, ਆਪਣੇ ਐਡਵਰਟਾਈਜ਼ ਕਰਦੀਆਂ ਜਾਂ ਆਪਣੇ ਪ੍ਰੋਡਕਟ ਲੈ ਕੇ ਆਉਂਦੀਆਂ, ਉਹ ਕਹਿੰਦੇ ਵੀ ਭਾਵੇਂ ਯਾਰ ਇੰਡੀਆ ਦੀ 1.3 1.4 ਬਿਲੀਅਨ ਜਿੰਨੇ ਵੀ ਲੋਕ ਉੱਥੇ ਹੈਗੇ ਆ, ਉਹਨਾਂ ਦੇ ਲਈ ਤੇ ਆਪਾਂ ਪ੍ਰੋਡਕਟ ਬਣਾਉਂਦੇ ਆ, ਆਪਾਂ ਬਹੁਤ ਜ਼ਿਆਦਾ ਨੀਸ਼ ਛੋਟੀ ਜੀ, ਕੁਛ ਜਿਹੜੇ ਹੰਡਰਡਸ ਆਫ ਥਾਊਜ਼ੈਂਡ, ਕੁਝ ਲੱਖ ਲੋਕਾਂ ਲਈ, 10 20 50 ਲੱਖ ਲੋਕਾਂ ਦੇ ਲਈ ਜਿਹੜੇ ਸਾਡੇ ਪ੍ਰੋਡਕਟ ਅਸੀਂ ਉਹਨਾਂ ਦੇ ਲਈ ਬਣਾਵਾਂਗੇ, ਜਾਂ ਕਹਿ ਲਓ ਮੋਟੇ ਤੌਰ ਤੇ 1-2 ਕਰੋੜ ਲੋਕਾਂ ਦੇ ਲਈ ਅਸੀਂ ਪ੍ਰੋਡਕਟ ਜਿਹੜੇ ਬਣਾ ਰਹੇ ਹਾਂ। ਕਹਿਣ ਦਾ ਮਤਲਬ ਉਹ ਹੈ ਕਿ ਜਿਹੜੇ ਹਾਇਰ ਕਲਾਸ ਹੈਗੀ ਆ, ਸਿਰਫ ਉਹਨਾਂ ਦੇ ਵਾਸਤੇ ਪ੍ਰੋਡਕਟ ਜਿਹੜੇ ਆ ਉਹ ਬਣਾ ਕੇ ਤੇ ਉੱਥੋਂ ਹੀ ਆਪਾਂ ਪੈਸੇ ਕਮਾਉਣੇ, ਉਹਨਾਂ ਬਿਜ਼ਨਸ ਮਾਡਲ ਹੀ ਇਹ ਆ। ਦੂਸਰਾ ਜਿਹੜਾ ਐਸਪੈਕਟ ਸੋਚਣ ਵਾਲਾ ਵੀ ਜਦੋਂ ਕੋਵਿਡ ਹੋਇਆ, ਉਸ ਤੋਂ ਬਾਅਦ ਇਕੋਨਮਿਸਟ ਇਨਕਲੂਡਿੰਗ ਜਿਹੜੀ ਸਾਡੀ ਯੂਨੀਵਰਸਿਟੀ ਸਟੈਨਫੋਰਡ ਆ, ਉਹਦਿਆਂ ਦੇ ਇਹ ਕਿਹਾ ਸੀ ਕਿ ਹੁਣ ਇਸ ਤੋਂ ਬਾਅਦ ਜਿਹੜੀ ਇਕੋਨਮੀ ਉਹ ਸਪਲਿਟ ਇਕੋਨਮੀ ਆ, ਜਿਹਨੂੰ ਉਹਨਾਂ ਕੇ ਸ਼ੇਪ ਦਾ ਨਾਂ ਦਿੱਤਾ ਸੀ। ਉਹ ਜਿਹੜੀ ਚੀਜ਼ਾਂ ਵੈਰੀ ਮੱਚ ਇਨ ਪਲੇ ਆ, ਹੈ ਨਾ, ਕਿਉਂਕਿ ਹਾਊਸਿੰਗ ਮਾਰਕੀਟ ਤੋਂ ਤੁਸੀਂ ਦੇਖ ਲਓ ਕਿ ਹਾਊਸਿੰਗ ਮਾਰਕੀਟ ਦੇ ਵਿੱਚ 2 ਤਰ੍ਹਾਂ ਦੀ ਰਿਐਲਿਟੀ ਹੈ। ਇੱਕ ਹੈਗੇ ਅਲਟਰਾ ਰਿਚ ਏਰੀਆਸ, ਜਿੱਥੇ ਪ੍ਰਾਈਸ ਜਿਹੜੇ ਆ ਬਹੁਤ ਜ਼ਿਆਦਾ ਵੱਧ ਰਹੇ ਆ, ਹੈ ਨਾ, ਬੇ ਏਰੀਆ ਉਹਨਾਂ ਚੋਂ ਇੱਕ ਆ, ਤੇ ਬਰੋਡਰ ਸਿਟੀ, ਹੈ ਨਾ, ਉਹਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੇ ਲੋਕੀ ਇੰਪਲੋਈ ਹੈਗੇ ਕੰਪਨੀਆਂ ਦੇ, ਹੈ ਨਾ, ਸਾਊਥ ਮਾਰਕੀਟ ਸਟਰੀਟ ਹੋ ਗਈ, ਡਾਊਨਟਾਊਨ ਹੋ ਗਿਆ, ਫਿਰ ਸੈਨ ਫਰਾਂਸਿਸਕੋ ਦੀ ਆਪਾਂ ਗੱਲ ਕਰ ਲਈਏ, ਤੇ ਉਹਦੇ ਵਿੱਚ ਜਿਹੜੇ ਰੈਂਟ ਆ ਜਾਂ ਘਰਾਂ ਦੀ ਵੈਲਿਊ ਦਿਨੋਂ ਦਿਨ ਜਿਹੜੀ ਉਹ ਘਟ ਰਹੀ ਆ। ਸੋ ਇਹ ਸੈਨ ਫਰਾਂਸਿਸਕੋ ਦੇ ਕੰਟੈਕਸਟ ਦੇ ਵਿੱਚ ਰਿਪੋਰਟ ਤਾਂ ਜ਼ਰੂਰ ਆ, ਪਰ ਇਹਨੂੰ ਅਸੀਂ ਮੋਟੇ ਤੌਰ ਦੇ ਉੱਤੇ ਦੇਖਿਆ ਜਾਏ ਕਿ ਵਾਈਡਰ ਇੱਕ ਟ੍ਰੈਂਡ ਜਿਹੜਾ ਉਹ ਬਣਦਾ ਪਿਆ ਵਾ, ਹੈ ਨਾ। ਹੁਣ ਇਹਦਾ ਆਪਾਂ ਇੱਕ ਵਾਰੀ ਕਾਰਨਾਂ ਦੇ ਉੱਤੇ ਫੇਰ ਨਿਗਾਹ ਮਾਰ ਲਈਏ ਕਿ ਕਿਉਂ ਏਦਾਂ ਹੋ ਰਿਹਾ। ਜੀ। ਪਹਿਲੀ ਚੀਜ਼ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਪੈਸਾ ਤਾਂ ਜ਼ਰੂਰ ਜਨਰੇਟ ਕਰ ਰਹੀ, ਪਰ ਲੋਕਲ ਜੌਬ ਜਿਹੜੀ ਉਹ ਜਨਰੇਟ ਨਹੀਂ ਕਰ ਰਹੀ, ਹੈ ਨਾ। ਇਹ ਫਰਮ ਜਿਹੜੀਆਂ ਹੈਗੀਆਂ, ਇਹ ਹਾਈ ਵੈਲਿਊ ਫਰਮ ਜ਼ਰੂਰ ਆ, ਪਰ ਇਹਨਾਂ ਦੇ ਹੈਡ ਕਾਊਂਟ ਬਹੁਤ ਘੱਟ ਆ। ਮਿਸਾਲ ਦੇ ਤੌਰ ਦੇ ਉੱਤੇ ਆਪਾਂ ਦੇਖਿਆ ਨਾ, ਜਿਹੜੀ ਕੰਪਨੀਜ਼ ਦਾ ਆਪਾਂ ਇੱਕ 3 ਲੇਅਰ ਸਿਸਟਮ ਦੇਖਿਆ ਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਦੀ, ਆਪਾਂ ਗੱਲ ਕੀਤੀ ਸੀ 3 ਟਾਕ ਸ਼ੋ ਪਹਿਲਾਂ, ਕਿ ਆਪਾਂ ਨੂੰ ਉਹਨੇ ਬੰਦਿਆਂ ਦੀ ਲੋੜ ਨਹੀਂ ਪੈਂਦੀ ਕੰਮ ਕਰਨ ਦੇ ਲਈ, ਹੈ ਨਾ। ਜਿੱਦਾਂ 40% ਜਿਹੜਾ ਬਲੌਕ ਕੰਪਨੀ ਹੈਗੀ, ਉਹਨੇ ਆਪਣੇ EMPLOYEE ਲੇ ਆਫ ਕਰ ਦਿੱਤੇ, ਹਾਂਜੀ, ਹੈ ਨਾ, ਐਗਜ਼ਾਮਪਲ ਉਹਦੀ। ਤੇ ਦੂਸਰੀ ਚੀਜ਼ ਹੈਗੀ ਕਿ ਜਿਹੜੀ ਟ੍ਰੈਡੀਸ਼ਨਲ ਟੈਕਨੋਲੋਜੀ ਆ ਉਹ ਵੀਕ ਹੋ ਰਹੀ ਆ, ਹੈ ਨਾ। ਪੈਂਡੈਮਿਕ ਤੋਂ ਬਾਅਦ ਆਪਾਂ ਲਗਾਤਾਰ ਹੀ ਦੇਖ ਰਹੇ ਹਾਂ ਕਿ ਜਿਹੜੀ ਹਾਇਰਿੰਗ ਉਹ ਘਟ ਰਹੀ ਆ, ਤੇ ਕੰਪਨੀ ਜਿਹੜੀਆਂ ਆਪਣੇ ਆਪਰੇਸ਼ਨਸ ਮੂਵ ਕਰ ਰਹੀਆਂ ਹਾਇਰ ਟੀਅਰ ਸਿਟੀਜ਼ ਤੋਂ, ਸੈਨ ਫਰਾਂਸਿਸਕੋ ਇਨਕਲੂਡਿੰਗ ਉੱਥੋਂ, ਹੈ ਨਾ। ਤੇ ਜਿਹੜੇ ਲੋਕੀ ਲੇ ਆਫ ਹੋ ਰਹੇ ਜਾਂ ਛੱਡ ਵੀ ਰਹੇ ਆ, ਉਹਨਾਂ ਦੀ ਜਿਹੜੀ ਭਰਪਾਈ ਆ ਉਹ ਨਹੀਂ ਹੋ ਰਹੀ। ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਉਹਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਉਹਦਾ ਕਾਰਨ ਫਿਰ ਡਾਇਰੈਕਟ ਇੰਪੈਕਟ ਤਾਂ ਰੀਟੇਲ ਹੋ ਗਿਆ, ਆਫਿਸ ਹੋ ਗਏ, ਸਰਵਿਸਿਜ਼ ਹੋ ਗਈਆਂ, ਹੈ ਨਾ, ਉਹਦੇ ਉੱਤੇ ਤੇ ਉਹਦਾ ਇੰਪੈਕਟ ਪੈਣਾ ਹੀ ਆ। ਤੇ ਟੂਰਿਜ਼ਮ ਦੀ ਵੀ ਰਿਕਵਰੀ ਅਨਫੋਰਚੂਨੇਟਲੀ ਸੈਨ ਫਰਾਂਸਿਸਕੋ ਮਿਡਲ ਐਂਡ ਸੈਂਟਰ ਰਿਹਾ ਟਰੰਪ ਦੇ ਰਿਪਬਲਿਕਨ ਦੇ ਪਰਸਪੈਕਟਿਵ ਤੋਂ, ਹੈ ਨਾ, ਵੀ ਉਹਨਾਂ ਨੇ ਬਹੁਤ ਬੈਡ ਮਾਊਥਿੰਗ ਕੀਤੀ, ਉਹਦੇ ਕਰਕੇ ਟੂਰਿਜ਼ਮ ਦੀ ਰਿਕਵਰੀ ਥੋੜੀ ਤਾਂ ਹੋਈ ਹੈ, ਪਰ ਜਿੰਨੀ ਹੋਣੀ ਚਾਹੀਦੀ ਉਨੀ ਹੋਈ ਨਹੀਂ। ਮੈਸ਼ ਐਂਡ ਗ੍ਰੈਬ, ਉੱਥੇ ਹੋਮਲੈਸਨੈਸ, ਉਹ ਮੁੱਦੇ ਕਾਫੀ ਗਰਮਾਏ ਰਹੇ। ਹਾਂਜੀ, ਭਾਵੇਂ ਬਹੁਤ ਜ਼ਿਆਦਾ ਇੰਪਰੂਵਮੈਂਟ ਤੁਸੀਂ ਸੈਨ ਫਰਾਂਸਿਸਕੋ ਜਾ ਕੇ ਦੇਖੋ, ਕਾਫੀ ਜ਼ਿਆਦਾ ਬੈਟਰ ਆ, ਹੈ ਨਾ, ਸਾਰੀਆਂ ਚੀਜ਼ਾਂ ਦੇ ਪਹਿਲਾਂ ਨਾਲੋਂ ਬੈਟਰ ਆ, ਪਰ ਉਹ ਵੀ ਰਿਕਵਰੀ ਹੋਣ 'ਚ ਟਾਈਮ ਲੱਗ ਜਾਣਾ ਉਸ ਚੀਜ਼ ਹਾਂਜੀ, ਕਾਫੀ ਮੱਚ ਬੈਟਰ ਆ। ਨਵੀਆਂ ਚੀਜ਼ਾਂ ਲੈ ਕੇ ਆਏ ਆ, ਕੁਛ ਸਟਰੀਟਸ ਉਹਨਾਂ ਸਾਫ਼ ਕੀਤੀਆਂ ਕਾਫੀ। ਮੈਂ ਤਕਰੀਬਨ 2 ਸਾਲ ਬਾਅਦ, ਮੈਂ ਲੋਕਲੀ ਰਹਿਣ ਤੋਂ ਬਾਅਦ 2 ਸਾਲ ਮੈਂ ਸੈਨ ਫਰਾਂਸਿਸਕੋ ਨਹੀਂ ਗਿਆ ਸੀ, ਪਰ ਮੈਂ ਥੋੜੇ ਇੱਕ ਹਫ਼ਤੇ ਪਹਿਲਾਂ ਨਹੀਂ ਚਾਹੀਦਾ ਸੀਗਾ ਹਰਵਿੰਦਰ ਸਿੰਘ, ਜਦੋਂ ਜੂਨ ਦੇ ਵਿੱਚ ਆਉਂਦਾ ਹੈ ਉੱਥੇ, ਤੋਂ ਇਲਾਵਾ ਜਾ ਨਹੀਂ ਹੁੰਦਾ ਅਦਰਵਾਈਜ਼, ਕਿਉਂਕਿ ਗੱਡੀ ਟੁੱਟਣ ਦਾ ਖਤਰਾ, ਉਹ ਉਦਾਂ ਦੀਆਂ ਚੀਜ਼ਾਂ ਹੁਣ ਹੋਈਆਂ ਬਹੁਤ ਲੋਕਾਂ ਦੇ ਨਾਲ, ਤਾਂ ਕਰਕੇ ਫਿਰ ਹਾਂਜੀ, ਉਹ 'ਚ ਕੋਈ ਦੋ ਰਾਮਾ ਨਹੀਂ, ਉਹ ਵੀ ਸੱਚ ਆ। ਬਿਲਕੁਲ। ਪਰ ਚਲੋ ਇੰਪਰੂਵਮੈਂਟ ਹੋਈ ਆ, ਪਰ ਟੂਰਿਜ਼ਮ ਤੇ ਉਹਨਾਂ ਗੱਲਾਂ ਨੇ ਬੈਡ PR ਨੇ ਹਿੱਟ ਜ਼ਰੂਰ ਕੀਤਾ। ਤੇ ਉਸ ਤੋਂ ਬਾਅਦ ਰਾਜਕਰਨ ਕਈ ਤਰ੍ਹਾਂ ਦੇ ਨਵੇਂ ਆਈਡੀਆ ਜਿਹੜੇ ਲੈ ਕੇ ਆ ਰਹੇ ਪਾਲਿਸੀ ਪਰਸਪੈਕਟਿਵ ਤੋਂ, ਵੀ ਟੈਕਸ ਤਾਂ ਸਾਨੂੰ ਪਤਾ ਵੀ ਬਹੁਤ ਹਾਈ ਹੈਗੇ, ਸਿਟੀ ਟੈਕਸ, ਹੈ ਨਾ, 11% ਤੱਕ ਤੇ ਤੁਹਾਡੇ ਟੈਕਸ ਹੀ ਆ ਜੇ ਤੁਸੀਂ ਰੈਸਟੋਰੈਂਟ ਦੇ ਵਿੱਚ ਜਾਂਦੇ ਹੋ ਕੁਛ ਖਾਣ। ਤੇ ਉਸ ਤੋਂ ਬਾਅਦ ਗਵਰਨੈਂਸ ਬਹੁਤ ਕੰਪਲੀਕੇਟਡ ਹੈ ਸੈਨ ਫਰਾਂਸਿਸਕੋ ਦੀ, ਬਿਲੀਅਨਸ ਆਫ ਡਾਲਰ ਦਾ ਬਜਟ ਹੋਣ ਦੇ ਬਾਵਜੂਦ ਵੀ, ਹੈ ਨਾ, ਬਹੁਤ ਔਖਾ ਉੱਥੇ ਇਹਨਾਂ ਨੇ ਬਹੁਤ ਲੀਡਰਸ਼ਿਪ ਵਧੀਆ ਨਹੀਂ ਦਿਖਾਈ। ਤੇ ਜਿਹੜੇ ਵੈਲਥੀ ਰੈਜ਼ੀਡੈਂਟਸ ਆ,
ਉਹ ਹੌਲੀ-ਹੌਲੀ ਜਿਹੜੇ ਉਹਨਾਂ ਜਿਹੜੀ ਸੈਕੰਡ ਹੋਮ ਆ ਜਾਂ ਪ੍ਰਾਇਮਰੀ ਹੋਮ ਜਿਹਨੂੰ ਸ਼ੋਅ ਕਰਦੇ ਆ, ਉਹ ਸੈਨ ਫਰਾਂਸਿਸਕੋ ਉਹਨਾਂ ਨਹੀਂ ਦਿਖਾਇਆ ਜਾਂ ਨਹੀਂ ਸ਼ੋਅ ਕਰਦੇ, ਕਿਉਂਕਿ ਜੋ ਸਿਟੀ ਵਾਈਡ ਵੈਲਥ ਟੈਕਸ ਕੈਲੀਫੋਰਨੀਆ ਜਾਂ ਸੈਨ ਫਰਾਂਸਿਸਕੋ ਵਿੱਚ ਲਾਉਣ ਦੀ ਜਿਹੜੀ ਗੱਲਾਂ ਪਤਾ ਚੱਲਦੀ, ਉਹਨਾਂ ਦੇ ਕਰਕੇ ਵੀ ਇਹ ਸਾਰੀਆਂ ਦੇ ਉੱਤੇ ਫਰਕ ਪੈਂਦਾ, ਜਿਹਦੇ ਕਰਕੇ ਸਾਰਾ ਫਿਸਕਲ ਪ੍ਰੈਸ਼ਰ ਤਾਂ ਪੈਂਦਾ ਹੀ ਸਿਟੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲੈ ਕੇ। ਤੇ ਵੇਖੋ ਫਿਰ ਅਗੇਨ ਮੋਟੇ ਤੌਰ ਦੇ ਉੱਤੇ ਜੇ ਬਾਟਮ ਲਾਈਨ ਦੇ ਉੱਤੇ ਦੇਖਣਾ ਹੋਏ ਤਾਂ ਇਹ ਹੈ ਕਿ ਜਿਹੜੀ ਕੇ ਸ਼ੇਪ ਇਕੋਨਮੀ ਜਿਹੜੀ ਆ ਉਹਦੀ ਪਰਫੈਕਟ ਐਗਜ਼ਾਮਪਲ ਸੈਨ ਫਰਾਂਸਿਸਕੋ ਹੈਗੀ ਆ, ਕਿ ਜਿਹੜੀ ਵੈਲਿਊ ਹੈਗੀ, ਪੈਸਾ ਕੰਸਨਟਰੇਟ ਹੋ ਰਿਹਾ, ਫਾਊਂਡਰਸ, ਇਨਵੈਸਟਰ ਤੇ ਬਹੁਤ ਥੋੜੇ ਜਿਹੜੇ ਟੈਲੈਂਟ ਪੂਲ ਇਨ ਦਿਸ ਕੇਸ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਲੈਂਟ। ਤੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਦੇ ਨਾਲ ਮਾਸ ਇੰਪਲੋਇਮੈਂਟ ਜਿਹੜੀ ਉਹ ਜਨਰੇਟ ਹੋ ਰਹੀ ਆ, ਸਿਟੀ ਵਾਪਸ ਆ ਰਹੀ ਤੇ ਲੋਕਲ ਇਕੋਨਮੀ ਬੂਸਟ ਹੋਏਗੀ। ਇਹ ਚੀਜ਼ਾਂ ਜਿਹੜੀਆਂ ਸੈਨ ਫਰਾਂਸਿਸਕੋ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲ ਰਹੀਆਂ। ਸੋ ਇੱਕ ਰਾਜਕਰਨ ਵਧੀਆ ਆਪਣੇ ਯੂਜ਼ ਕੇਸ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ, ਕਿਉਂਕਿ ਰੀਟੇਲ ਦੇ ਵਿੱਚ ਆਪਣੇ ਬੰਦੇ ਬਹੁਤ ਕੰਮ ਕਰਦੇ ਆ ਤੇ ਬਿਜ਼ਨਸ ਜਿਹੜੇ ਓਨ ਕਰਦੇ ਆ, ਤੇ ਉਹ ਇਸ ਚੀਜ਼ ਨੂੰ ਤਰੀਕੇ ਦੇ ਨਾਲ ਦੇਖ ਲੈਣ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵੈਲਿਊ ਆ, ਜਾਂ ਤੇ ਆਪਾਂ ਆਪਣੇ ਆਪਰੇਸ਼ਨਸ ਦੀ ਕਾਸਟ ਆਪਾਂ ਨੂੰ ਘਟਾਉਣੀ ਪਊਗੀ ਜੇ ਆਪਾਂ ਪ੍ਰੋਫਿਟੇਬਲ ਰਹਿਣਾ, ਨਹੀਂ ਤੇ ਆਪਾਂ ਆਊਟ ਆਫ ਬਿਜ਼ਨਸ ਆਉਣ ਵਾਲੇ ਟਾਈਮ ਦੇ ਵਿੱਚ ਹੋਵਾਂਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਰੋਬੋਟਿਕਸ ਇਸ ਤਰੀਕੇ ਦੇ ਨਾਲ ਚੱਲ ਰਹੀ ਆ ਜੀ। ਅੱਛਾ, AI ਦੇ ਸੰਦਰਭ 'ਚ ਜਿਹੜੀ ਆਪਣੀ ਕਮਿਊਨਿਟੀ ਜਿੱਥੇ ਕਾਫੀ ਕਹਿ ਸਕਦੇ ਹਾਂ ਵੀ ਨਾਲ ਜਿਹੜੀ ਉਹ ਜੁੜੀ ਹੈਗੀ ਆ ਟਰੱਕਿੰਗ ਦੀ, ਉਹ AI ਫਰੇਟ ਸਕੇਲਿੰਗ ਜਿਹੜੀ ਉਹ ਇੱਕ ਆ ਰਹੀ ਆ, ਉਹਦੇ ਨਾਲ ਕੀ ਅਸਰ ਪੈ ਰਿਹਾ ਹੈ ਟਰੱਕਿੰਗ ਦੇ ਉੱਤੇ, ਉਹਦੇ ਲੌਜਿਸਟਿਕਸ ਦੇ ਉੱਤੇ, ਟਰੱਕਿੰਗ ਦੇ ਉੱਤੇ? ਹਾਂਜੀ, ਸੋ ਕਾਫੀ ਇਹ ਚੀਜ਼ ਸੋਚਣੇ ਵਾਲੀ ਆ। ਜਿਹੜਾ ਨਾ ਇੱਕ ਫਰੇਟ ਸਕੇਲਿੰਗ ਟੂਲ ਆ, ਮੈਂ ਇਹ ਬਾਰ-ਬਾਰ ਹੁੰਦਾ, ਚਲੋ ਹੁਣ ਤਾਂ ਫਰੇਟ ਸਕੇਲਿੰਗ ਦਾ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਉਹ ਇਹ ਆ ਕਿ ਉਹਦੇ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਉਹਨੇ ਵੇਵ ਇੱਕ ਕੀਤੀ ਆ, ਹਨਾ, ਲੈ ਕੇ ਆਏ ਆ। ਉਹਦਾ ਕਾਰਨ ਇਹ ਕਿ ਮਾਰਕੀਟ ਦੇ ਵਿੱਚ ਕਿਉਂ ਐਡੀ ਵੇਵ ਹੋਈ, ਕਿਉਂਕਿ ਜਿਹੜੇ ਟਰੱਕਿੰਗ ਤੇ ਲੌਜਿਸਟਿਕਸ ਫਰਮਸ ਆ, ਉਹ CH ਰੋਬਿਨਸਨ 15 ਤੋਂ 20%, RXO 20%, ਐਕਸਪੀਡਾਈਟਰਸ 16% ਤੇ JB ਹੰਟ 9%। ਮੈਂ ਲਿੰਕਡਇਨ ਦੇ ਉੱਤੇ ਦੇਖ ਰਿਹਾ ਸੀ ਇਹਨਾਂ ਦਾ ਜਿਹੜੇ ਇਹਨਾਂ ਦੇ ਸ਼ੇਅਰ ਆ ਉਹ ਡਿੱਗੇ ਆ ਮਾਰਕੀਟ ਦੇ ਵਿੱਚ। ਤੇ ਇਹ ਇਕੱਲੇ US ਦੀ ਰਾਜਕਰਨ ਗੱਲ ਨਹੀਂ, ਗਲੋਬਲ ਲੌਜਿਸਟਿਕਸ ਪਲੇਅਰ ਵੀ ਏਦਾਂ ਹੀ ਹੋਏ ਆ, ਹਨਾ। ਪਰ ਬੇਸਿਕਲੀ ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਡਿਸਰਪਸ਼ਨ ਦੇ ਫੀਅਰ ਦੇ ਕਰਕੇ। ਐਲਗੋਰਿਦਮ ਹੋਲਡਿੰਗਸ ਇੱਕ ਛੋਟੀ ਕੰਪਨੀ ਆ, ਉਹਨਾਂ ਨੇ ਇੱਕ ਇਹ ਜਿਹੜਾ ਟੂਲ ਹੈ ਜਿਹਦਾ ਤੁਸੀਂ ਨਾਂ ਲਿਆ, ਇਹ ਸਾਹਮਣੇ ਲੈ ਕੇ ਆਏ ਆ ਕਿ ਉਹ ਕਲੇਮ ਕਰਦੇ ਆ ਕਿ ਜਿਹੜੇ ਫਰੇਟ ਵਾਲੀਅਮਸ ਆ 3 ਤੋਂ 4 ਗੁਣਾ, ਤੇ ਐਮਪਟੀ ਮਾਈਲ ਨੂੰ 70% ਘਟਾ ਸਕਦੇ ਆ, ਤੇ ਉਹ ਇਹ ਸਭ ਕੁਝ ਉਹ ਕਰਨਗੇ ਵਿਦਆਊਟ ਇਨਕਰੀਜ਼ਿੰਗ ਹੈਡ ਕਾਊਂਟ। ਤੇ ਬੇਸਿਕਲੀ ਜਿਹੜੇ ਆ ਸਾਰੀਆਂ ਲੌਜਿਸਟਿਕ ਕੰਪਨੀਆਂ ਹੈਗੀਆਂ, ਕੋਰ ਇਨਐਫੀਸ਼ੀਐਂਸੀਜ਼ ਤੋਂ ਹੀ ਪ੍ਰੋਫਿਟ ਲੈਂਦੀਆਂ ਸੀ, ਹਨਾ। ਸੋ ਜੇ ਉਹ ਖਤਮ ਹੀ ਹੋ ਰਹੇ ਤੇ ਇਹਨਾਂ ਕੰਪਨੀ ਦੀ ਵੈਲਿਊ ਐਡ ਕੀ ਆ, ਇਹਨਾਂ ਦਾ ਮੋਟ ਕੀ ਆ, ਹੈਨਾ। ਸੋ ਉਹਦੇ ਕਰਕੇ ਜਿਹੜੇ ਇਹਨਾਂ ਕੰਪਨੀਜ਼ ਦੇ ਇਨਵੈਸਟਰ ਆ ਪੈਨਿਕ ਹੋਏ ਵੀ ਜਿਹੜੀ ਇਨਐਫੀਸ਼ੀਐਂਸੀ ਦੇ ਪ੍ਰੋਫਿਟਸ ਆ ਉਹਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਲੈ ਜਾਣਾ, ਵੀ ਕੋਆਰਡੀਨੇਸ਼ਨ ਕੰਪਲੈਕਸਿਟੀ ਨੂੰ ਮੈਨੇਜ ਕਰ ਦੇਣਾ। ਬਹੁਤ ਜ਼ਿਆਦਾ ਇਹਨਾਂ ਚੋਂ ਲੋਕ ਰਾਊਟਿੰਗ, ਆਈਡਲ ਟਾਈਮ, ਕੈਪੈਸਿਟੀ ਵਗੈਰਾ ਨੂੰ ਮੈਨੇਜ ਕਰਨਗੇ, ਰੂਟ ਆਪਟੀਮਾਈਜੇਸ਼ਨ ਤੇ ਐਮਪਟੀ ਮਾਈਲਸ ਘਟਾ ਕੇ, ਤੇ ਉਹਦੇ ਨਾਲ ਫ੍ਰਿਕਸ਼ਨ ਉਹ ਘਟਾਉਣਗੇ ਤੇ ਉਹਨਾਂ ਦੇ ਮਾਰਜਿਨ ਜਿਹੜੇ ਆ ਉਹ ਇਹਨਾਂ ਕੰਪਨੀਜ਼ ਤੇ ਘਟਣਗੇ। ਦੂਸਰੀ ਗੱਲ ਇਹ ਆ ਰਾਜਕਰਨ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਲੌਜਿਸਟਿਕਸ ਵਾਲੀ, ਜਿੱਦਾਂ ਮਿਸਾਲ ਦੇ ਤੌਰ ਤੇ CH ਰੋਬਿਨਸਨ ਕਹਿ ਲਓ, ਹਨਾ, ਰੋਬਿਨਸਨ, ਉਹ ਬ੍ਰੋਕਰਸ ਦੇ ਵਾਂਗੂ ਕੰਮ ਕਰਦੇ ਆ, ਐਸੈਟਸ ਓਨਰ ਦੇ ਵਾਂਗੂ ਨਹੀਂ, ਹਨਾ। ਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਨੂੰ ਪਤਾ ਵੀ ਇਟਸ ਆਲ ਸੈਟ ਟੂ ਰਿਪਲੇਸ ਮੈਨੂਅਲ ਕੋਆਰਡੀਨੇਸ਼ਨ ਨੂੰ ਘਟਾ ਦੇਗੀ, ਤੇ ਹਿਊਮਨ ਪਲੈਨਰ ਉਹਨੇ ਨਹੀਂ ਆਪਾਂ ਨੂੰ ਚਾਹੀਦੇ, ਤੇ ਜਿਹੜੇ ਬ੍ਰੋਕਰਸ ਆ ਉਹਨਾਂ ਦਾ ਜਿਹੜਾ ਕੰਮ ਆ ਉਹ ਦਿਨੋਂ ਦਿਨ ਘਟੇਗਾ। ਮੇਬੀ ਨਾਟ ਫॉर ਐਸੈਟ ਓਨਰਸ, ਉਹਨਾਂ ਦੀ ਇੱਕ ਡਿਫਰੈਂਟ ਚੈਲੰਜ ਆ, ਪਰ ਐਸੈਟ ਲਾਈਟ ਜਿਨ੍ਹਾਂ ਕੋ ਆਪਣੇ ਐਸੈਟ ਨਹੀਂ ਹੈਗੇ ਉਹਨਾਂ ਦੇ ਉੱਤੇ ਦਾ ਇੰਪੈਕਟ ਜਿਹੜਾ ਉਹ ਜ਼ਿਆਦਾ ਹੋਊਗਾ। ਇਨ ਜਨਰਲ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਅੱਜ ਕੱਲ੍ਹ ਮਾਰਕੀਟ ਸਾਈਕੋਲੋਜੀ ਤਾਂ ਵੇਖੀ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਭ ਕੁਝ ਖਤਮ ਕਰ ਦੇਣਾ, ਹਨਾ। ਉਹਦੇ ਕਰਕੇ ਉਹ ਇੱਕ ਚੀਜ਼ ਨੂੰ ਅੱਗ ਜਿਹੜੀ ਉਹ ਐਡ ਕਰਦੀ ਹੈ ਇਸ ਸਾਰੇ ਕੰਟੈਕਸਟ ਦੇ ਵਿੱਚ। ਪਰ ਅਗੇਨ ਮੈਨੂੰ ਲੱਗਦਾ ਮੇਬੀ ਇਹ ਸ਼ਾਰਟ ਟਰਮ ਹੋਏ, ਆਫ ਕੋਰਸ ਲੌਂਗ ਟਰਮ ਵਿੱਚ ਇਹਦਾ ਇੰਪੈਕਟ ਜਿਹੜਾ ਉਹ ਹੋਏਗਾ, ਪਰ ਜਿਸ ਤਰੀਕੇ ਦੇ ਨਾਲ 10% 15% ਚੀਜ਼ਾਂ ਤੇ ਆਪਣੇ ਮਾਰਕੀਟ ਸ਼ੇਅਰ ਜਿਹੜੇ ਉਹਨਾਂ ਲੂਜ਼ ਕੀਤੇ ਆ, ਤੇ ਰਾਜਕਰਨ ਉਹ ਜਿਹੜੀ ਹੈਗੀ ਆ ਉਹ ਤਾਂ ਤੁਹਾਨੂੰ ਪਤਾ ਜਿਹੜੀ ਸਟਾਕ ਮਾਰਕੀਟ ਆ ਫੀਅਰ ਦੇ ਉੱਤੇ ਜ਼ਿਆਦਾ ਚੱਲਦੀ ਆ, ਸੋ ਇਹਨੂੰ ਇਸ ਤਰੀਕੇ ਨਾਲ ਹੀ ਲੈਣਾ ਚਾਹੀਦਾ ਜੀ। ਨਹੀਂ, ਬਿਲਕੁਲ। ਬਾਕੀ ਏਦਾਂ ਆ ਹਰਵਿੰਦਰ ਵੀ ਚੀਜ਼ਾਂ ਤੇਜ਼ੀ ਦੇ ਨਾਲ ਬਦਲ ਰਹੀਆਂ ਆ,
ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਵਾਚ ਕਰਦੇ ਹੋਏ ਹੀ ਜਿਹੜਾ ਉਹ ਅੱਗੇ ਵਧਣਾ ਪੈਣਾ ਆ, ਕਿਵੇਂ ਸਾਰਾ ਕੁਛ ਜਿਹੜਾ ਉਹ ਹੈਗਾ ਆ। ਅੱਛਾ, ਕੋਡਿੰਗ ਨੂੰ ਲੈ ਕੇ ਹਰਵਿੰਦਰ ਕਾਫੀ ਜ਼ਿਆਦਾ ਹੁਣ ਰੌਲਾ ਪੈ ਰਿਹਾ ਵੀ ਕੋਡਿੰਗ ਆਪਣੀ ਆਊਟ ਹੋ ਜਾਣੀ, ਲੋੜ ਨਹੀਂ ਪਿਆ ਕਰਨੀ ਕੋਡਿੰਗ ਦੀ, ਆਹ ਮਾਡਲ ਆ ਗਿਆ, ਉਹ ਮਾਡਲ ਆ ਗਿਆ। ਤੁਸੀਂ ਸੋਸ਼ਲ ਮੀਡੀਆ ਜਦੋਂ ਸਕਰੋਲ ਕਰਦੇ ਆ, ਦੈਟਸ ਆਲ ਯੂ ਸੀ ਨਾਓ ਡੇਜ਼, ਵੀ ਉਹ ਸਾਰੀਆਂ ਚੀਜ਼ਾਂ ਆ। ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਐਂਟਰੀ ਲੈਵਲ ਤੋਂ ਬਾਅਦ ਜਿਹੜੀ ਮਿਡਲ ਮੈਨੇਜਮੈਂਟ ਆ ਉਸ ਦੇ ਉੱਤੇ ਵੀ AI ਦੀ ਤਲਵਾਰ ਜਿਹੜੀ ਆ ਉਹ ਲਟਕ ਜਿਹੜੀ ਉਹ ਰਹੀ ਆ। ਬਿਲਕੁਲ ਲਟਕ ਰਹੀ ਹੈ ਜੀ। ਹਾਂਜੀ, ਸੋ ਇਹ ਜਿਹੜੇ ਹੁਣ ਮਾਡਲਸ ਆ ਰਹੇ ਆ ਜਿਹੜੇ ਕੋਡਿੰਗ ਦੇ, ਕਿੰਨਾ ਕੁ ਇਸ ਦੇ ਨਾਲ ਜਿਹੜਾ ਉਹ ਆਪਾਂ ਫਰਕ ਦੇਖ ਰਹੇ ਆ, ਕਿਉਂਕਿ ਇਹ ਉਹਨਾਂ ਮਾਡਲਸ ਨੂੰ ਵਰਤਣ ਦੇ ਲਈ ਹੁਣ ਕੋਰਸ ਲੋਕ ਜਿਹੜੇ ਉਹ ਸੈੱਲ ਕਰਨ ਲੱਗੇ ਆ। ਇਜ਼ ਇਟ ਈਵਨ ਵਰਥ ਇਟ? ਡਿਪੈਂਡ ਕਰਦਾ ਰਾਜਕਰਨ, ਤੁਹਾਨੂੰ ਮੋਟਾ ਅੰਦਾਜ਼ਾ ਤਾਂ ਹੋਣਾ ਚਾਹੀਦਾ ਹੀ ਆ ਨਾ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੈਪੇਬਿਲਿਟੀ 'ਚ ਟੂਲ ਹੈ ਨਾ ਬਾਏ ਦ ਐਂਡ ਆਫ ਦਾ ਡੇ। ਪਰ ਜੇ ਤੁਸੀਂ ਹਾਰਡਕੋਰ ਡਿਵੈਲਪਰ ਹੋ, ਕੋਡਰ ਹੋ, ਤੇ ਉਹਦੇ ਨਾਲ ਡੈਫੀਨੇਟਲੀ AI ਜਿਹੜੀ ਹੈ ਤੁਹਾਨੂੰ ਕੋਡ ਕਰ ਦਿੰਦੀ ਚੀਜ਼ਾਂ ਨੂੰ, ਮੈਂ ਬਹੁਤ ਸਟਰੋਂਗ ਨਹੀਂ ਹੈਗਾ ਕੋਡਿੰਗ ਦੇ ਵਿੱਚ, ਪਰ ਮੈਂ ਕੋਡਿੰਗ ਨੂੰ ਸਮਝ ਲੈਂਦਾ, ਮੈਂ ਕੋਡ ਨੂੰ ਐਨਾਲਾਈਜ਼ ਕਰ ਲੈਂਦਾ ਸਭ ਕੁਛ। ਪਰ ਮੇਰੇ ਲਈ ਸੁਪਰ ਬੈਨੀਫਿਸ਼ੀਅਲ ਆ ਜਿਹੜੀ ਚੀਜ਼ ਮੈਨੂੰ, ਜਿਹਨੂੰ ਮੈਂ ਬੜਾ ਟਾਈਮ ਲਾ ਕੇ ਕੋਈ ਸੋਫਟਵੇਅਰ ਮੈਂ ਜਨਰੇਟ ਕਰ ਸਕਦਾ ਸੀ ਜਾਂ ਮੈਂ ਕਿਸੇ ਤੋਂ ਜਨਰੇਟ ਕਰਦਾ, ਹੁਣ ਮੈਨੂੰ ਪਤਾ ਵੀ ਮੈਂ ਕੀ ਕਰਨਾ ਚਾਹੁੰਦਾ, ਤੇ ਮੈਂ ਚੈਟ GPT ਦਾ ਕੋਡੈਕਸ ਟੂਲ ਹੋ ਗਿਆ ਜਾਂ ਵਿੰਡਸਰਫ ਦੇ ਵਿੱਚੋਂ ਕੋਈ ਹੋਰ LLM ਯੂਜ਼ ਕਰਕੇ ਮੈਂ ਉਹ ਜਿਹੜਾ ਕੋਡਿੰਗ ਆ ਉਹ ਮੈਂ ਨੈਚੁਰਲ ਲੈਂਗੁਏਜ ਵਿੱਚ ਕਰ ਲੈਂਦਾ। ਸੋ ਮੈਂ ਤਾਂ ਆਪ ਦੇਖ ਰਿਹਾ ਕੋਡਿੰਗ ਦੇ ਉੱਤੇ ਇੰਪੈਕਟ ਤਾਂ ਹੈ ਹੀ ਆ। ਤੇ ਉਹ ਰਾਜਕਰਨ ਇੱਕ ਕੁਛ ਗੱਲਾਂ ਹੁੰਦੀਆਂ ਆਪਣੇ ਕਹਿਣ ਦੀਆਂ, ਕੁਛ ਗੱਲਾਂ ਇਹ ਹੈ ਵੀ ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਕੀ ਆ, ਉਹ ਵੀ ਸਾਨੂੰ ਪਤਾ ਵੀ ਮੈਟਾ ਜਾਂ ਹੋਰ ਕੰਪਨੀਜ਼ ਨੇ, ਸੇਲਸਫੋਰਸ ਵਗੈਰਾ ਨੇ ਕਿਹਾ ਵੀ ਅਸੀਂ ਜਿਹੜੇ ਨਵੇਂ ਕੋਡਰ ਨਹੀਂ ਹਾਇਰ ਕਰਨੇ। ਸੋ ਉਹਦੇ ਤੋਂ ਤੁਸੀਂ ਇਸ ਚੀਜ਼ ਦੀ ਤਾਇਦ ਮਜੀਦ ਕਰ ਸਕਦੇ ਹੋ। ਯਾ ਨਹੀਂ, ਹੁਣ ਆਪਾਂ ਦੇਖ ਹੀ ਰਹੇ ਆ ਵੀ ਉਹਨਾਂ ਨੇ ਕਹਿ ਹੀ ਦਿੱਤਾ 10% ਉਹਨਾਂ ਨੇ ਘੱਟ ਕਰਨੀ ਆ ਵਰਕਫੋਰਸ। ਮਾਈਕਰੋਸਾਫਟ ਵਾਲੇ ਵੀ ਕਰਨ ਲੱਗੇ ਆ, ਬਲੌਕ ਦਾ ਆਪਾਂ ਜਿਹੜਾ ਉਹ ਉਹਨਾਂ ਦੇਖ ਹੀ ਲਿਆ। ਹਾਂਜੀ, ਦੇਖ ਹੀ ਲਿਆ ਆ। ਸੋ ਨਵਾਂ ਜਿਹੜਾ ਇੰਡਸਟਰੀ ਸਟੈਂਡਰਡ ਉਸ ਹਿਸਾਬ ਦੇ ਨਾਲ ਸੈੱਟ ਜਿਹੜੇ ਉਹ ਹੋ ਰਹੇ ਆ। ਜਾਂਦੇ ਅਖੀਰਲੇ ਮਿੰਟਾਂ 'ਚ ਹਰਵਿੰਦਰ ਇਹ ਜ਼ਰੂਰ ਦੱਸੋ ਵੀ ਆਪਣੀ ਕਮਿਊਨਿਟੀ ਇਸ ਸਾਰੇ ਮਾਮਲੇ ਦੇ ਵਿੱਚ ਕਿੱਥੇ ਕੁ ਰਾਈਟ ਨਾਓ ਸਟੈਂਡ ਜਿਹੜੀ ਉਹ ਕਰ ਰਹੀ ਆ? ਕੀ ਆਪਾਂ ਐਜ਼ ਏ ਕਮਿਊਨਿਟੀ ਦੇ ਤੌਰ ਦੇ ਉੱਤੇ AI ਨੂੰ ਉਸ ਪੱਧਰ ਦੇ ਉੱਤੇ ਅਪਣਾ ਰਹੇ ਆ, ਅਪਣਾਉਣਾ ਚਾਹੀਦਾ ਆ, ਨਹੀਂ ਅਪਣਾਉਣਾ ਚਾਹੀਦਾ? ਕਿਉਂਕਿ ਮੈਨੂੰ ਲੱਗਦਾ ਕਈ ਤਾਂ ਅਜੇ ਇਸ ਚੀਜ਼ ਦੇ ਚੱਕਰ 'ਚ ਵੀ ਫਸੇ ਨੇ। ਰਾਜਕਰਨ ਜਿਹੜੇ ਤਾਂ ਫਸੇ ਆ, ਫਿਰ ਤਾਂ ਉਹਨਾਂ ਨੂੰ ਤਾਂ ਕੀ ਕਹਿ ਸਕਦੇ ਹਾਂ। ਹੁਣ ਜੇ ਆਪਾਂ ਹਰ ਵੀਕ ਇਹੀ ਗੱਲ ਕਰਦੇ ਹਾਂ, ਬਾਰ-ਬਾਰ ਗੱਲ ਕਰਦੇ ਹਾਂ, ਤਾਂ ਕਿ ਹਨਾ ਗੱਲ ਜਿਹੜੀ ਆ ਉਹ ਆਪਾਂ ਡਾਈਜੈਸਟ ਕਰਵਾ ਸਕੀਏ ਕਿ ਚਲੋ ਠੀਕ ਆ, ਆਪੋ ਆਪਣੇ ਰਾਹ ਰਸਤੇ ਹੁੰਦੇ ਆ। ਹਰ ਇੱਕ ਦਾ ਟੈਕ ਦੇ ਵਿੱਚ ਇੰਟਰਸਟ ਨਹੀਂ ਹੁੰਦਾ, ਪਰ ਜਿਨ੍ਹਾਂ ਲੋਕਾਂ ਦਾ ਟੈਕ ਦੇ ਵਿੱਚ ਇੰਟਰਸਟ ਆ, ਮੈਂ ਕਾਲਜ ਲੈਵਲ ਦੀ ਗੱਲ ਕਰਦਾ, ਉਹਨਾਂ ਨੂੰ ਜ਼ਰੂਰ ਇਸ ਪਾਸੇ ਨੂੰ ਜਾਣਾ ਚਾਹੀਦਾ। ਨੰਬਰ 1। ਨੰਬਰ 2 ਦੇ ਉੱਤੇ ਇਹ ਹੈ ਕਿ ਇਹਨੂੰ ਆਪਣੇ ਕੰਮਾਂ ਕਾਰਾਂ ਦੇ ਵਿੱਚ ਆਪਾਂ ਸੌਖਿਆਂ ਕਿੱਦਾਂ ਬਣਾ ਸਕਦੇ ਹਾਂ। ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਿੰਨੇ ਆਪਾਂ ਕੋਲ ਟੂਲ ਅਵੇਲੇਬਲ ਆ, ਕਿੰਨੇ ਆਪਾਂ ਕੋਲ ਫਰਮਸ ਹੈਗੇ ਜਿਹੜੀ ਤੁਹਾਡੀ ਹੈਲਪ ਕਰ ਸਕਦੀਆਂ। ਜ਼ਰੂਰ ਇਹਨੂੰ ਦੇਖੋ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੇ ਬਿਜ਼ਨਸ ਦੇ ਮਾਰਜਿਨ ਵਧਾਉਣ ਦੇ ਲਈ ਆਪਾਂ ਕਿੱਦਾਂ ਵਰਤ ਸਕਦੇ ਹਾਂ, ਹਨਾ। ਤੇ ਬਾਰ-ਬਾਰ ਮੇਰੀ ਬੇਨਤੀ ਇਹ ਹੈ ਕਿ ਆਪਣੀ ਜਿਹੜੀ ਤੁਸੀਂ ਜੋਬ ਕਰਨੀ ਆ, ਜੇ ਤੁਸੀਂ ਖਾਸ ਤੌਰ ਦੇ ਉੱਤੇ ਯੰਗ ਹੋ, 30s ਤੱਕ ਹੋ, ਹਨਾ, ਈਵਨ 40s ਤੱਕ ਵੀ ਹੋ, ਤੇ ਉਹਦੇ ਵਿੱਚ ਵੀ ਰਾਜਕਰਨ ਇਹ ਦੇਖੋ ਵੀ ਉਹ ਕੰਮ ਨਾ ਕਰੋ ਜਿਹੜਾ ਰਿਡੰਡੈਂਟ ਆ, ਇਹ ਸਮਝ ਕੇ ਵੀ ਇਹ ਬੜਾ ਸੌਖਾ ਕੰਮ ਆ, ਕਿਉਂਕਿ ਇਟਸ ਜਸਟ ਮੈਟਰ ਆਫ ਟਾਈਮ ਉਹ ਕੰਮ ਨੇ ਖਤਮ ਹੋ ਜਾਣਾ, ਹਨਾ। ਇਹ ਜਿਹੜੇ ਜੇ ਤੇ ਤੁਸੀਂ ਯੰਗ ਹੋ ਤੇ ਸਮਝ ਸਕਦੇ ਹੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, ਤੇ ਜ਼ਰੂਰ ਇਸ ਚੀਜ਼ ਦੇ ਵਿੱਚ ਆਪਣਾ ਕੈਰੀਅਰ ਬਣਾਓ, ਕੈਰੀਅਰ ਪਿਵਟ ਕਰੋ, ਜਾਂ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤੁਸੀਂ ਯੂਜ਼ ਲੈ ਸਕਦੇ ਹੋ। ਅੰਨੇਵਾਹ ਨਹੀਂ ਆਫ ਕੋਰਸ, ਕਿਉਂਕਿ AI ਕੈਨ ਮੇਕ ਮਿਸਟੇਕਸ, ਉਹ 'ਚ ਕੋਈ ਦੋ ਰਾਵਾਂ ਨਹੀਂ, ਪਰ ਜੇ ਤੁਹਾਨੂੰ ਪ੍ਰੋਪਰਲੀ ਪਤਾ ਹੋਵੇ ਵੀ ਕਿੱਦਾਂ ਉਹਨੂੰ ਚੈੱਕ ਕਰਨਾ, ਆਡਿਟ ਕਰਨਾ, ਟ੍ਰੇਨਿੰਗ ਲੈ ਕੇ, ਤੇ ਤੁਸੀਂ ਉਹਨੂੰ ਜ਼ਰੂਰ ਕਰ ਸਕਦੇ ਹੋ। ਮੇਰੀ ਤਾਂ ਇਹ ਬੇਨਤੀ ਆ ਵੀ ਜ਼ਰੂਰ ਇਸ ਪਾਸੇ ਨੂੰ ਇੰਪੈਕਟ ਕਰੋ। ਬਹੁਤ ਜ਼ਿਆਦਾ ਜਿਹੜਾ ਪੈਸਾ ਵਾ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੰਟੈਕਸਟ ਦੇ ਵਿੱਚ ਬਣ ਰਿਹਾ। ਜੇ ਤੁਹਾਡੇ ਕੋਲ ਸਰਮਾਇਆ ਹੋਊਗਾ ਤੇ ਤੁਸੀਂ ਕਮਿਊਨਿਟੀ ਦਾ ਵੀ ਕੋਈ ਕੰਮ ਕਰ ਸਕਦੇ ਹੋ। ਈਵਨ ਕਮਿਊਨਿਟੀ ਦੇ ਆਪਣੇ ਬਹੁਤ ਜ਼ਿਆਦਾ ਪ੍ਰੋਜੈਕਟਸ ਹੈਗੇ ਆ ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਤੁਸੀਂ ਆਪਣਾ ਇਤਿਹਾਸ ਸਾਂਭ ਸਕਦੇ ਹੋ। ਤੁਸੀਂ ਆਪਣਾ ਜਿਹੜਾ ਨੈਰੇਟਿਵ ਆ ਉਹ ਵੱਖ-ਵੱਖ ਲੈਂਗੁਏਜਿਸ ਵਿੱਚ ਕਨਵਰਟ ਕਰਕੇ ਦੂਸਰੇ ਲੋਕਾਂ ਤੱਕ ਰੀਚ ਆਊਟ ਕਰ ਸਕਦੇ ਹੋ। ਪਰ ਆਪਾਂ ਨੂੰ ਆਰਗੇਨਾਈਜ਼ ਹੋਣਾ ਪੈਣਾ,
ਆਰਗੇਨਾਈਜੇਸ਼ਨ ਜਿਹੜੀ ਹੈ ਨਾ ਆਪਾਂ ਲਈ ਇੱਕ ਇਦਾਂ ਦਾ ਸਕਿੱਲ ਆ। ਮੈਂ ਓਵਰ ਦਾ ਪੀਰੀਅਡ ਆਫ ਟਾਈਮ ਦੇਖਿਆ ਪਿਛਲੇ ਤਕਰੀਬਨ 20 ਸਾਲ ਤੋਂ, ਹੈ ਨਾ, ਇੱਥੇ ਲੈਕ ਕਰਦੇ ਆਪਾਂ ਇੰਡੀਵਿਜੂਅਲਿਜ਼ਮ ਨੂੰ ਬਹੁਤ ਜ਼ਿਆਦਾ, ਜਿਹੜਾ ਇੰਡੀਵਿਜੂਅਲ ਹੀਰੋਜ਼ ਨੂੰ ਬਹੁਤ ਜ਼ਿਆਦਾ ਵਰਸ਼ਿਪ ਕਰਦੇ ਹਾਂ, ਕੋਈ ਦੋ ਰਾਵਾਂ ਨਹੀਂ। ਪਰ ਜੇ ਤਾਂ ਤੁਸੀਂ ਕਹਿੰਦੇ ਹੁੰਦੇ ਨਾ, ਜੇ ਤੁਸੀਂ ਫਾਸਟ ਜਾਣਾ ਵਾ ਤੇ ਫਿਰ ਤੁਸੀਂ ਇੰਡੀਵਿਜੂਅਲੀ ਚੱਲੋ, ਜੇ ਤੁਸੀਂ ਲੌਂਗਰ ਜਾਣਾ ਵਾ ਤੇ ਫਿਰ ਤੁਹਾਨੂੰ ਆਰਗੇਨਾਈਜੇਸ਼ਨ ਪੈਕ ਨਾ ਚੱਲੋ। ਜਿਹੜੀ ਆਪਣੀ ਆਰਗੇਨਾਈਜੇਸ਼ਨ ਇਸ ਸੰਬੰਧਾਂ ਦੇ ਵਿੱਚ ਕੰਮ ਕਰ ਰਹੀ ਹੈ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ ਤੇ ਆਰਗੇਨਾਈਜ਼ ਜ਼ਰੂਰ ਹੋਵੋ। ਇਹ ਆਪਣੀ ਕਾਫੀ ਮੈਂ ਓਵਰ ਦਾ ਪੀਰੀਅਡ ਆਫ ਟਾਈਮ ਦੇਖਿਆ ਵੀ ਆਪਾਂ ਲੈਕ ਕਰਦੇ ਹਾਂ। ਇਸ ਸੰਬੰਧ ਦੇ ਵਿੱਚ ਵੀ ਆਪਾਂ ਹੁਣ ਜਿੱਦਾਂ ਐਗਜ਼ਾਮਪਲ ਲਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਲੱਬਸ ਹੋਣੇ ਚਾਹੀਦੇ ਵੱਖ-ਵੱਖ ਜਗ੍ਹਾ ਤੇ, ਸਟੂਡੈਂਟ ਜਿਹੜੇ ਆ ਉਹਨਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਆ। ਪਰ ਇਹ ਕਰੇ ਕੌਣ, ਹੈ ਨਾ? ਉਹਦੇ ਲਈ ਇਹ ਹੈ ਕਿ ਸਾਰੇ ਜਾਣਿਆਂ ਨੂੰ ਰਲ ਮਿਲ ਕੇ ਜਥੇਬੰਦ ਹੋਣਾ ਪੈਣਾ ਵਾ, ਹੈ ਨਾ? ਤੇ ਇਹ ਕੋਈ ਔਖਾ ਕੰਮ ਤਾਂ ਹੈ ਨਹੀਂ, ਕੋਈ ਰਾਕਟ ਸਾਇੰਸ ਤਾਂ ਹੈ ਨਹੀਂ, ਸਾਰੇ ਕਰ ਸਕਦੇ ਆ, ਪਰ ਆਰਗੇਨਾਈਜ਼ ਹੋਣਾ ਪੈਣਾ। ਸੋ ਜ਼ਰੂਰ ਹੋਵੋ ਤੇ ਜ਼ਰੂਰ ਇਹਦਾ ਲਾਹਾ ਲਓ। ਆਪਾਂ ਇੱਕ ਐਸੇ ਟਾਈਮ ਦੇ ਉੱਤੇ ਬੈਠੇ ਰਾਜ ਕਰਨ ਵੀ ਸ਼ਾਇਦ ਹੀ ਕਿਸੇ ਜਨਰੇਸ਼ਨ ਨੂੰ ਇੱਦਾਂ ਦੀ ਓਪਰਚੁਨਿਟੀ ਮਿਲੇ ਜਿੰਨੀ ਹੁਣ ਸਾਨੂੰ ਮਿਲ ਰਹੀ ਆ, ਜਾਂ ਜਿਹੜੀ ਇਕੋਨਮੀ ਦੇ ਬੂਹੇ ਦੇ ਉੱਤੇ ਆਪਾਂ ਖਲੋਤੇ ਹਾਂ, ਜਿਹੜੇ ਇਕੋਨਮੀ ਦੇ ਨਵੇਂ ਸਾਧਨ ਸਰੋਤ ਖੋਲ੍ਹਣੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਉਹਦੇ ਆਪਾਂ ਬਿਲਕੁਲ ਬੂਹੇ ਦੇ ਉੱਤੇ ਖਲੋਤੇ ਹਾਂ। ਤੇ ਜੇ ਆਪਾਂ ਇਹ ਤੋਂ ਵੀ ਲਾਹਾ ਨਾ ਲੈ ਸਕੇ ਤੇ ਫਿਰ ਆਪਾਂ ਜਦੋਂ ਪਿੱਛੇ ਨੂੰ ਮੁੜ ਕੇ ਦੇਖਾਂਗੇ ਤੇ ਫਿਰ ਹੁਣ ਵੀ ਇਦਾਂ ਹੀ ਕਰਦੇ ਆ। ਜਿਹੜੇ ਕਹਿੰਦੇ ਸੀ ਅਸੀਂ ਉਦੋਂ ਐਪਲ 'ਚ ਸਟਾਕ ਲੈ ਲੈਂਦੇ, ਅਸੀਂ ਲੈਂਦੇ, ਅਸੀਂ ਬਿਲਕੁਲ, ਹਾਂਜੀ, ਇਹ ਵੀ ਏਦਾਂ ਹੀ ਲੱਗਣਾ ਵਾ। ਉਹ ਯਾਰ ਉਦੋਂ ਆਪਾਂ ਜੇ ਕਿਤੇ AI ਵਾਲਾ ਆਹ ਕਰ ਲਿਆ ਹੁੰਦਾ ਤਾਂ ਚੰਗੇ ਰਹਿ ਜਾਣਾ ਸੀ। ਉਹ ਦੇਖ ਉਹਨਾਂ ਨੇ ਇੰਨੇ ਬਣਾ ਲਏ, ਉਹਨੇ ਬਣਾ ਲਏ, ਫਿਰ ਉਹ ਵਾਲੇ ਕੰਮ ਦੇ ਵਿੱਚ ਹੀ ਰਹਿ ਜਾਣਾ, ਆਪ ਕਰਦਾ ਨਹੀਂ। ਤੇ ਪਰ ਇਹਦੇ ਵਿੱਚ ਮੈਂ ਇੱਕ ਚੱਲ ਜਾਂਦੇ ਹਾਸੇ ਵਾਲੀ ਵੀ ਗੱਲ ਕਰ ਦਿੰਦਾ ਵੀ ਇੱਥੋਂ ਨਾ, ਜਦੋਂ ਤੁਸੀਂ ਗੱਲ ਕਰਦੇ ਤੇ ਮੈਨੂੰ ਗੱਲ ਚੇਤੇ ਆ ਗਈ ਕਿ ਆਪਾਂ ਜਦੋਂ ਐਗਜ਼ਾਮ ਹੁੰਦੇ ਸਾਡੇ ਉੱਥੇ ਪੰਜਾਬ ਦੇ ਵਿੱਚ ਗੱਲ ਹੁੰਦੀ ਨਾ ਵੀ ਅਖੀਰਲੇ 2 ਦਿਨਾਂ 'ਚ ਹੀ ਪੜ੍ਹ ਕੇ ਜਦੋਂ ਆਪਾਂ ਚੈਪਟਰ ਸਮਝਣ ਆਉਂਦੇ ਸੋਚਣਾ ਯਾਰ ਏਡਾ ਸੌਖਾ ਚੈਪਟਰ, ਇਹ ਕੋਈ ਰਾਕਟ ਸਾਇੰਸ ਤਾਂ ਹੈ ਨਹੀਂ ਸੀ, ਹੈ ਨਾ? ਅਗਲੀ ਵਾਰੀ ਸਮੈਸਟਰ ਦੇ ਪਹਿਲੇ ਦਿਨ ਤੋਂ ਹੀ ਪੜ੍ਹਨਾ, ਇਹ ਤਾਂ ਕੰਮ ਹੀ ਬੜਾ ਸੌਖਾ ਸੀ। ਪਰ ਉਹ ਗੱਲ ਉਦੋਂ ਜਦੋਂ ਟਾਈਮ ਨਿਕਲ ਗਿਆ ਹੁੰਦਾ, ਵੇੜਾ ਬੰਨ ਨਾ ਸਕੀਆਂ ਬੰਧਨ ਕੀ, ਵੇੜਾ ਬੰਨਣ ਦਾ ਆਪਣਾ। ਸਹੀ ਗੱਲ, ਮਹਾਰਾਜ ਕਿਰਪਾ ਕਰਨਾ ਜੀ। ਚਲੋ ਠੀਕ ਹੈ ਰਵਿੰਦਰ, ਮਿਲਦੇ ਫਿਰ ਆਪਾਂ ਅਗਲੀ ਵਾਰੀ। ਅੱਜ ਦੇ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।